ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮੁੱਦਿਆਂ ਤੇ ਸਰਗਰਮ ਸਮਾਜਿਕ ਕਾਰਕੁਨ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ ਡੀ USA ਤੇ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਵੈਸੇ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫ੍ਰੈਜ਼ਨੋ, ਗੁਰਨਾਮ ਸਿੰਘ ਐਂਟੀਲੀਓਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 9 ਦਸੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਚੱਲੀਏ ਸ਼ਰਮਾ ਜੀ, ਤੇ ਗੱਲ ਕਰੀਏ ਆਪਾਂ ਪੰਜਾਬ ਦੀ ਸਿਆਸਤ ਤੋਂ। ਸ਼ੁਰੂਆਤ ਪੰਜਾਬ ਦੀ ਸਿਆਸਤ ਦੇ ਵਿੱਚ ਅਕਾਲੀਆਂ ਕਾਂਗਰਸੀਆਂ ਦੇ ਵਿੱਚ ਜਿਹੜੀ ਬਿਆਨਬਾਜ਼ੀ ਆ, ਉਹਨੇ ਖਾਸੀ ਅੱਜ ਕੱਲ੍ਹ ਰੌਣਕ, ਖਾਸੀ ਚਹਿਲ ਪਹਿਲ ਲਾਈ ਹੋਈ ਹੈ। ਜਦੋਂ ਬਿਆਨ ਦਿੰਦੇ ਨੇ ਲੀਡਰ, ਉਹਨਾਂ ਦੀ ਭਵਿੱਖ ਕੀ ਹੋਊਗਾ ਜਾਂ ਉਹਨਾਂ ਦੀ ਵਰਤਮਾਨ ਸਿਆਸਤ ਕਿੱਥੇ ਖੜੀ ਹੈ, ਇਹਦੇ ਬਾਰੇ ਉਹਨਾਂ ਦੀ ਇਮੇਜ ਵੀ ਉਸ ਹਿਸਾਬ ਦੇ ਨਾਲ ਉਹਦਾ ਵੀ ਮੁਲਾਂਕਣ ਕੀਤਾ ਜਾਂਦਾ ਹੈ। ਬੀਬੀ ਸਿੱਧੂ ਜਿਹੜੀਆਂ ਗੱਲਾਂ ਕਰ ਰਹੇ ਨੇ, ਉਹ ਗੱਲਾਂ ਕਰਕੇ ਆਪ ਹੀ ਕਰ ਰਹੇ ਨੇ, ਤੇ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਨੂੰ ਹੁਣ ਬੇਸੁਰਾ ਰਾਹ ਕਾਹਤੋਂ ਲੱਗਣ ਲੱਗ ਪਈਆਂ ਜੀ? ਸਿੱਧੂ ਜੋੜਾ ਆਪਣੀ ਬੇਵਾਕੀ ਲਈ, ਆਪਣੀ ਸਪਸ਼ਟਤਾ ਲਈ, ਤੰਜ ਵਿਅੰਗ ਕਸਣ ਲਈ ਜਾਣਿਆ ਜਾਂਦਾ। ਨਵਜੋਤ ਸਿੰਘ ਸਿੱਧੂ ਹੋਰੀ ਇਹ ਮੰਨੇ ਜਾਂਦੇ ਰਹੇ ਨੇ ਕਿ ਵੀ ਉਹ ਘੱਟੋ ਘੱਟ ਇਮਾਨਦਾਰ ਨੇ ਤੇ ਸਿਸਟਮ ਨੂੰ ਸਵਾਲ ਕਰਦੇ ਨੇ, ਪਰ ਉਹ ਹਮੇਸ਼ਾ ਟੈਂਪਰੇਰੀ ਫੇਜ਼ 'ਚ ਰਹੇ ਨੇ। ਨਵਜੋਤ ਸਿੱਧੂ ਨੇ ਫੁੱਲ ਟਾਈਮ ਸਿਆਸਤ ਨੂੰ ਨਹੀਂ ਅਪਣਾਇਆ। ਉਸ ਸਮੇਂ ਉਹ ਆਏ ਜਦੋਂ ਉਹਨਾਂ ਨੂੰ ਲੱਗਿਆ ਕਿ ਮੈਨੂੰ ਮੂਹਰੇ ਰਾਹ ਮਿਲ ਰਿਹਾ, ਮੈਨੂੰ ਮੂਹਰੇ ਕੁਰਸੀ ਮਿਲ ਰਹੀ ਹੈ, ਮੇਰੇ ਲਈ ਕੋਈ ਸਿਸਟਮ ਬਣ ਰਿਹਾ। ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ, ਮੇਰੀ ਕੁਰਸੀ ਪਿੱਛੇ ਡਊਗੀ, ਦੂਜੀ ਤੀਜੀ ਲਾਈਨ ਚ ਆਊਗੀ, ਫਿਰ ਉਹ ਸਿਸਟਮ ਸਿਆਸਤ ਤੋਂ ਪਰੇ ਹੋ ਜਾਂਦੇ ਨੇ, ਫਿਰ ਉਹ ਪੰਜਾਬ ਦੇ ਮੁੱਦੇ ਭੁੱਲ ਜਾਂਦੇ ਨੇ। ਨਵਜੋਤ ਕੌਰ ਸਿੱਧੂ ਅਕਾਲੀ ਦਲ ਦੇ ਵਿੱਚ ਪਹਿਲਾਂ MLA ਵੀ ਬਣਦੇ ਨੇ, ਸੰਸਦੀ ਸਕੱਤਰ ਵੀ ਰਹਿੰਦੇ ਨੇ, ਹੈ ਨਾ, ਤੇ BJP ਵਾਲੇ ਪਾਸਿਓਂ ਆਉਂਦੇ ਨੇ ਉਹ ਅਕਾਲੀ ਸਰਕਾਰ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਉਹ ਮਤਲਬ ਕਾਂਗਰਸ ਦਾ ਰੁਖ ਕਰ ਲੈਂਦਾ ਸਿੱਧੂ ਜੋੜਾ, ਤੇ ਫਿਰ ਉਹ ਇੱਧਰ ਵੀ ਆ ਜਾਂਦੇ ਨੇ। ਅੱਜ ਕੱਲ ਉਹ ਬੇਸੁਰਾ ਰਾਗ ਇਹ ਨਹੀਂ ਸਮਝ ਆ ਰਿਹਾ ਕਿ ਉਹ ਕਿਹਦੇ ਲਈ ਗਾ ਰਹੇ ਜੀ। ਕੀ ਉਹ ਕਾਂਗਰਸ 'ਚ ਰਹਿ ਕੇ ਆਪਣੀ ਪੈਠ ਮੁੜ ਕੇ ਬਣਾਉਣਾ ਚਾਹੁੰਦੇ ਨੇ? ਕੀ ਉਹ ਰਾਜਨੀਤਿਕ ਤੌਰ ਦੇ ਉੱਤੇ ਚੋਣ ਲੜਨਾ ਚਾਹੁੰਦੇ ਨੇ? ਕੀ ਉਹਨਾਂ ਦਾ ਮਕਸਦ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਣ ਕੇ ਉੱਭਰਨਾ ਹੀ ਹੈ, ਜਾਂ ਉਹ ਕਿਸੇ ਹੋਰ ਪਾਰਟੀ 'ਚ, ਆਮ ਆਦਮੀ ਪਾਰਟੀ ਜਾਂ BJP 'ਚ ਜਾਣਾ ਚਾਹੁੰਦੇ ਨੇ? ਇਹ ਸਾਰੇ ਸਵਾਲ ਇਸ ਲਈ ਨੇ ਕਿ ਉਹ ਜਿਹੋ ਜਿਹੇ ਹਮਲੇ ਕਰ ਰਹੇ ਨੇ ਅੱਜ ਕੱਲ ਆਪਣੀ ਹੀ ਪਾਰਟੀ ਜੀ ਚੋਂ, ਕਹਿੰਦੇ ਨੇ ਅਸੀਂ ਹੈਗੇ ਆ ਅਜੇ ਕਾਂਗਰਸ 'ਚ, ਉਹਨਾਂ ਦੇ ਲੀਡਰਾਂ ਤੇ ਉਹੋ ਜਿਹੀ ਉਹ ਭੱਜ ਉਹਨਾਂ ਨੂੰ ਮੁੜੀ ਆ ਰਹੀ ਆ, ਉਹੋ ਜਿਹੇ ਸਵਾਲ ਉਹਨਾਂ ਤੇ ਹੋ ਰਹੇ ਨੇ। ਇੱਕ ਪਾਸੇ ਤਾਂ ਝੜੀ ਲੱਗ ਗਈ ਹੁਣ ਮਾਨਹਾਨੀ ਦੇ ਨੋਟਿਸਾਂ ਦੀ ਬੀਬੀ ਕੋਲ, ਤਾਂ ਕੀ ਸੁਖਜਿੰਦਰ ਰੰਧਾਵਾ, ਕੀ ਅਨਿਲ ਜੋਸ਼ੀ ਤੇ ਕੀ ਹੋਰ ਲੀਡਰ ਉਹ ਲਗਾਤਾਰ, ਹੈ ਨਾ। ਤੇ ਦੂਸਰਾ, ਉਹਨਾਂ ਨੇ ਜਿਵੇਂ ਇਹ ਕਿਹਾ ਕਿ ਜੀ 500 ਕਰੋੜ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਵਿਕਦੀ ਹੈ, ਇੱਥੇ ਸੌਦਾ ਹੁੰਦਾ ਹੈ। ਜਿਹਨਾਂ ਨੇ ਕਿਹਾ 5 ਕਰੋੜ ਦੇ ਵਿੱਚ ਜੀ MC ਦੀ ਟਿਕਟ ਮਿਲਦੀ ਆ। ਇੱਕ ਵਿਅਕਤੀ ਜਿਹੜਾ ਇਹਨਾਂ ਦੇ ਨਾਲ BJP 'ਚ ਰਿਹਾ, ਉਹ ਬੀਬੀ ਨਵਜੋਤ ਕੌਰ ਦੀ ਟੀਮ ਦੇ ਵਿੱਚ ਖਾਸ ਵਿਅਕਤੀ ਸੀਗਾ, ਮਿੱਠੂ ਮਦਾਨ। ਉਹ ਅੰਮ੍ਰਿਤਸਰ ਦਾ ਹੁਣ ਪ੍ਰਧਾਨ ਹੈ ਕਾਂਗਰਸ ਦਾ, ਕਿਉਂਕਿ ਜਦੋਂ ਸਿੱਧੂ ਜੋੜਾ ਇੱਧਰ ਆਇਆ ਤਾਂ ਉਹ ਵੀ ਆ ਗਿਆ ਹੋਊਗਾ ਨਾਲੇ। ਪਰ ਉਹ ਹੁਣ ਕਹਿੰਦਾ ਵੀ ਕਿ ਬੀਬੀ ਝੂਠ ਬੋਲਦੀ ਆ, ਕਹਿੰਦਾ ਬੀਬੀ ਤਾਂ ਆਪ ਲੋਕਾਂ ਤੋਂ ਸੋਨੇ ਦੇ ਕੜੇ ਲੈਂਦੀ ਆ, ਆਪ ਟਿਕਟਾਂ ਵੇਚੀਆਂ ਨੇ। ਤਾਂ ਕਹਿੰਦਾ ਜੇ ਮੇਰਾ ਮੂੰਹ ਖਲਾਉਣਗੇ ਤਾਂ ਫਿਰ ਮੈਂ ਦੱਸੂਗਾ ਜੀਰਕਪੁਰ 'ਚ ਇਹਨਾਂ ਦਾ ਕੀ ਆ, ਜਲੰਧਰ 'ਚ ਇਹਨਾਂ ਦਾ ਕੀ ਆ, ਅੰਮ੍ਰਿਤਸਰ 'ਚ ਕੀ ਆ, ਕਿੱਥੇ ਕਿੱਥੇ ਕੀ ਕੀ ਕੀਤਾ, ਕਿਤੋਂ ਕੀ ਕੀ ਲੈ, ਕਹਿੰਦਾ ਮੇਰੇ ਕੋਲ ਸਾਰਾ ਹਿਸਾਬ ਹੈ। ਜੇ ਬੀਬੀ ਚੁੱਪ ਨਾ ਕੀਤੀ। ਦੂਏ ਪਾਸੇ ਇੱਕ ਵਿਅਕਤੀ ਜਿਹੜਾ ਕਾਂਗਰਸ 'ਚ ਸੀਗਾ, ਬਾਅਦ ਦੇ ਵਿੱਚੋਂ ਕੈਪਟਨ ਦੇ ਨਾਲ ਹੀ BJP 'ਚ ਚਲਾ ਗਿਆ, ਉਹ ਹੁਣ ਜਾ ਕੇ ਉੱਥੇ ਬੁਲਾਰਾ ਬਣ ਗਿਆ। ਉਹ ਕਹਿੰਦਾ ਵੀ ਇੱਥੇ ਇਕੱਲੇ CM ਦਾ ਮਸਲਾ ਥੋੜਾ, ਇਹ ਤਾਂ ਮਨੀ ਫਾਰ CM ਦੀ ਕੁਰਸੀ ਲਈ ਉਹ ਥੋੜਾ ਪੈਸਾ ਲੱਗਦਾ, ਕਹਿੰਦਾ
ਮਨੀ ਫਾਰ ਟ੍ਰਾਂਸਫਰ ਵੀ ਹੈਗਾ, ਟ੍ਰਾਂਸਫਰ ਲਈ ਵੀ ਪੈਸੇ ਲੈਂਦੇ ਸੀ ਤਾਂ। ਹੂੰ ਉਹ ਕਹਿੰਦਾ ਇੱਕ ਵਾਰ ਚੰਨੀ ਦੀ ਸਰਕਾਰ ਸਮੇਂ ਜਦੋਂ ਮੰਤਰੀਆਂ ਦੀ ਬੈਠਕ ਸੀ, ਉਹ 'ਚ ਰਾਣਾ ਗੁਰਜੀਤ ਤੇ ਸੁਖਜਿੰਦਰ ਰੰਧਾਵਾ ਤਾਂ ਤੂੰ ਮੈਂ ਹੋ ਗਈ, ਅਫਸਰਾਂ ਨੂੰ ਬਾਹਰ ਕੱਢਣਾ ਪੈ ਗਿਆ ਕੈਬਨਿਟ ਬੈਠਕ ਚੋਂ, ਤੇ ਲੜਕੇ ਕਹਿੰਦਾ ਇਹ ਵੀ ਦੋਏ ਮੀਟਿੰਗ ਛੱਡ ਕੇ ਚਲੇ ਗਏ ਸੀ। ਬਿਲਕੁਲ ਇਹ ਟਕਰਾਅ ਹੋਇਆ। ਕਹਿੰਦੇ ਉਹ ਟਕਰਾਅ ਦਾ ਕਾਰਨ ਸੀਗਾ ਕਿ ਆਪਣੀ ਮਰਜ਼ੀ ਦਾ ਅਫਸਰ ਲਾਉਣਾ ਚਾਹੁੰਦੇ ਸੀ ਐਸਐਸਪੀ ਕਪੂਰਥਲਾ, ਖਾਸ ਕਰਕੇ ਰਾਣਾ ਗੁਰਜੀਤ, ਪਰ ਰੰਧਾਵਾ ਮੰਨੇ ਨਹੀਂ ਗਿਆ। ਰੰਧਾਵਾ ਨੇ ਆਪਣੀ ਮਰਜ਼ੀ ਦਾ ਲਾਇਆ, ਕਹਿੰਦੇ ਦੇਣ ਲੈਣ ਹੁੰਦਾ ਸੀਗਾ ਬਦਲੀਆਂ ਲਈ, ਕਹਿੰਦੇ ਇਹ ਤਾਂ ਸਾਰਾ ਕੁਝ ਚੱਲਦਾ। ਵੈਸੇ ਪ੍ਰਵੀਨ ਜੀ ਇਹ ਲੁਕਿਆ ਕਿਦੋਂ ਰਿਹਾ ਜੀ? ਕਿਹੜੀ ਪਾਰਟੀ ਹੈ ਜਿਹੜੀ ਮਤਲਬ ਕਿ ਅੱਜ ਕੱਲ ਸੌਦੇ ਨਹੀਂ ਕਰਦੀ? ਕਿਹੜੀ ਪਾਰਟੀ ਜਿਹੜੀ ਅੱਜ ਕੱਲ ਧੰਦਾ ਨਹੀਂ ਕਰਦੀ? ਫਰਕ ਸਿਰਫ ਇਹ ਹੈ ਕਿ ਜਦੋਂ ਤੁਸੀਂ ਜਿਹੜੀ ਧਿਰ ਨੂੰ ਪੁੱਛੋਗੇ ਉਹ ਕਹਿਣਗੇ ਸਾਨੂੰ ਛੱਡ ਕੇ ਬਾਕੀ ਸਾਰੇ ਕਰਦੇ ਆ। ਸਹੀ ਹੈ। ਆਪਣੇ ਆਪ ਨੂੰ ਕੋਈ ਨਹੀਂ ਕਹੂਗਾ। ਪਰ ਜਦੋਂ ਰਾਜਨੀਤਿਕ ਵਿਅਕਤੀ, ਸਮਾਜਿਕ ਵਿਅਕਤੀ, ਜਨਤਕ ਤੌਰ ਤੇ ਵਿਚਰਨ ਵਾਲਾ ਵਿਅਕਤੀ ਕਿਸੇ ਤੇ ਸਿੱਧੇ ਰੁਤਬੇ ਵਾਲਾ ਵਿਅਕਤੀ ਸਿੱਧੇ ਦੋਸ਼ ਲਾਉਂਦਾ ਹੈ, ਤਾਂ ਫਿਰ ਉਹ ਦੋਸ਼ਾਂ ਦੇ ਨਾਲ ਤੱਥ ਸਬੂਤ ਚਾਹੀਦੇ ਹੁੰਦੇ ਆ। ਸਹੀ ਹੈ। ਮੂੰਹ ਜਵਾਨੀ ਜਮਾ ਘਟਾ ਤੁਹਾਡਾ ਨਹੀਂ ਚੱਲਣਾ। ਤੁਹਾਡੀਆਂ ਦੰਦ ਕਥਾਵਾਂ ਦੇ ਦੰਦ ਹੋਣੇ ਚਾਹੀਦੇ ਆ, ਚਾਹੇ ਦੰਦ ਕਥਾਵਾਂ ਦੇ ਦੰਦ ਨਹੀਂ ਹੁੰਦੇ, ਪਰ ਜੇ ਤੁਸੀਂ ਗਾਉਨੇ ਹੋ ਤਾਂ ਉਹ ਦੰਦਾਂ ਵਾਲੀਆਂ ਹੋਣੀਆਂ ਚਾਹੀਦੀਆਂ, ਤਾਂ ਤੁਹਾਨੂੰ ਸਬੂਤ ਦੇਣੇ ਪੈਣੇ ਆ ਉਹਦੇ। ਸਹੀ ਹੈ। ਤੇ ਦੂਸਰੇ ਪਾਸੇ ਬੀਬੀ ਨਵਜੋਤ ਕੌਰ ਸਿੱਧੂ ਅੱਜ ਤੋਂ ਪਹਿਲਾਂ ਇਹ ਕਹਿ ਚੁੱਕੀ ਆ ਕਿ ਵੀ ਮੈਂ ਅੰਮ੍ਰਿਤਸਰ ਈਸਟ ਤੋਂ ਲੜਨਾ, ਚਾਹੇ ਕੋਈ ਮੈਨੂੰ ਟਿਕਟ ਦੇ ਦੇਵੇ। ਇਹਦੇ ਕੀ ਮਾਇਨੇ? ਸਹੀ ਗੱਲ ਹੈ। ਦੂਜੇ ਪਾਸੇ ਉਹ ਕਹਿੰਦੇ ਵੀ ਨਵਜੋਤ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾ ਦਿਓ, ਫਿਰ ਅਸੀਂ ਪੰਜਾਬ ਬਚਾਉਣ ਲਈ ਤੁਰ ਪਾਂਗੇ। ਮਤਲਬ ਕੋਈ ਮਰਜ਼ੀ ਬਣਾ ਦਿਓ। ਸਹੀ ਹੈ। ਜਿਹੜਾ ਮਰਜ਼ੀ ਉਹਨਾਂ ਨੂੰ ਫਿਰ ਪੁੱਛਿਆ ਪੱਤਰਕਾਰਾਂ ਨੇ ਜੀ ਕਿ ਉਹ ਤਾਂ ਹੁਣ ਸਰਗਰਮ ਹੋ ਗਏ ਜੀ ਉੱਧਰ, ਕੀ ਉਹ ਪਰਤਣਗੇ? ਉਹ ਕਹਿੰਦੀ ਮੈਂ ਮਨਾ ਲੂੰਗੀ, ਮੈਂ ਉਹਨਾਂ ਨੂੰ ਮਨਾ ਲੂੰਗੀ, ਉਹ ਆ ਜਾਣਗੇ। ਮਤਲਬ ਇਹ ਸਾਰੇ ਕਲੇ ਚ ਅਜੇ ਤੱਕ ਨਵਜੋਤ ਸਿੱਧੂ ਨੇ ਇੱਕ ਵਾਰ ਇੱਕ ਅੱਖਰ ਨਹੀਂ ਕਿਹਾ ਕਿ ਬੀਬੀ ਚੁੱਪ ਕਰ, ਬੀਬੀ ਹੋਰ ਬੋਲ, ਬੀਬੀ ਘੱਟ ਬੋਲ, ਬੀਬੀ ਵੱਧ ਬੋਲ, ਸਹੀ ਬੋਲ ਰਹੀਆਂ, ਗਲਤ ਬੋਲ ਰਹੀਆਂ, ਕੁਛ ਨਹੀਂ ਕਿਹਾ। ਉਹ ਸਾਇਲੈਂਟ ਜ਼ੋਨ ਚ ਨੇ। ਤੇ ਜਦੋਂ ਬੋਲਣਗੇ ਫਿਰ ਦੇਖਦੇ ਕੋਈ ਨਵਾਂ ਪੁਆੜਾ ਪੈਂਦਾ। ਪਰ ਨਵਜੋਤ ਸਿੰਘ ਸਿੱਧੂ ਕਿਵੇਂ ਵਾਪਸੀ ਕਰਦੇ ਨੇ ਆ ਲਾਫਟਰ ਚੈਲੰਜ ਚੂਲੈਂਜ ਦੇ ਸ਼ੋਅ ਚ? ਇਹ ਅੱਜ ਕੱਲ ਇੱਕ ਨਵਾਂ ਸ਼ੋਅ ਹੋਰ ਮਿਲ ਗਿਆ ਉਹਨਾਂ ਨੂੰ, ਟੈਲੈਂਟ ਟੂਲੈਂਟ ਜਿਹਾ ਵਾਲਾ, ਉਹ ਚ ਨੇ, ਜਾਂ ਕਮੈਂਟਰੀ ਚ ਵਾਪਸੀ ਹੋਈ ਆ। ਇਹ ਸਾਰੇ ਪਾਲੇ ਕਿਹਦੇ ਵਾਲੇ ਨੇ? ਸਹੀ ਹੈ। ਇਹ ਸਾਰੇ ਗਰਾਊਂਡ ਕਿਹਦੇ ਨੇ? ਉਹ ਮਤਲਬ ਕਿਹਦੇ ਆਸ਼ੀਰਵਾਦ ਨਾਲ ਉਹਨਾਂ ਦੀ ਇਹਨਾਂ ਕੰਮਾਂ ਚ ਵਾਪਸੀ ਹੋਈ ਹੈ? ਜਿਹੜੇ ਕੰਮਾਂ ਚ ਇਸ ਵਾਪਸੀ ਚ ਜਿਹੜੀ ਧਰਨੇ ਕਰਾਈ, ਕਿਤੇ ਉਹਦੀ ਸਕ੍ਰਿਪਟ ਤਾਂ ਨਹੀਂ ਪੜ੍ਹ ਰਹੀ ਬੀਬੀ ਨਵਜੋਤ ਕੌਰ? ਸਹੀ ਹੈ। ਕਿਤੇ ਸਕ੍ਰਿਪਟਡ ਤਾਂ ਨਹੀਂਗਾ। ਕੋਈ ਟਾਸਕ ਹੈ, ਜੇ ਉੱਥੇ ਬੋਲਣ ਦੇ ਪੈਸੇ ਮਿਲਦੇ ਤਾਂ ਇੱਥੇ ਬੋਲਣ ਦੇ ਮਿਲ ਸਕਦੇ। ਜੇ ਨਟੰਕੀ ਉਹ ਹੈ, ਸਹੀ ਹੈ, ਜੇ ਸੱਚਾਈ ਹੈ ਵੀ ਫਿਰ ਉਹਨੂੰ ਸਬੂਤਾਂ ਤਹਿਤ ਮਾਣਹਾਨੀ ਦੇ ਕੇਸਾਂ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਅਦਾਲਤ 'ਚ ਰੱਖ ਦੇਣਾ ਚਾਹੀਦਾ ਸਾਰਾ ਕੁਝ। ਸੋ ਕੁੱਲ ਮਿਲਾ ਕੇ ਇਸ ਪਹਿਲੂ ਦੇ ਉੱਤੇ ਮੈਨੂੰ ਲੱਗਦਾ ਕਾਂਗਰਸ ਨੂੰ ਸਿੱਧੂ ਜੋੜੀ ਦੇ ਪੈਰ ਧੋਣੇ ਚਾਹੀਦੇ ਆ। ਮੈਨੂੰ ਤਾਂ ਲੱਗਦਾ ਸਿੱਧੂ ਜੋੜੀ ਦਾ ਧੰਨਵਾਦ ਕਰਨਾ ਚਾਹੀਦਾ ਕਾਂਗਰਸ ਨੂੰ। ਕਾਂਗਰਸ ਲਗਭਗ ਪੰਜਾਬ 'ਚ ਖੁੰਝੇ ਲੱਗੀ ਹੋਈ ਸੀ। ਸਹੀ ਗੱਲ। ਖਾਸ ਕਰ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜਿਆਂ 'ਚ ਚੌਥੇ ਨੰਬਰ ਤੇ ਆਉਣਾ, ਜ਼ਮਾਨਤ ਜ਼ਬਤ ਹੋਣਾ, ਉਹ ਪਾਰਟੀ ਜਿਹੜੀ ਕਹਿੰਦੀ ਆ ਅਸੀਂ 2027 'ਚ ਆਏ ਖੜੇ ਆ, ਸਾਡੇ ਤਾਂ ਮੁੱਖ ਮੰਤਰੀਆਂ ਲਈ ਰੱਸਾਕੱਸੀ ਹੋ ਰਹੀ ਆ, ਅਸਾਂ 117 ਤੋਂ ਘਟਾਉਣ ਨੂੰ ਫਿਰਦੇ ਆ ਕਿ 117 ਹੀ ਨਾ ਸਾਡੇ ਜਿੱਤ ਜਾਣ ਕਿਤੇ, ਉਹ ਪਾਰਟੀ ਚੌਥੇ ਨੰਬਰ ਤੇ ਆਉਂਦੀ ਆ ਤੇ ਕਿਤੇ ਗੱਲਬਾਤ ਨਹੀਂ। ਪਰ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਜ਼ਿਮਨੀ ਚੋਣ ਦੇ ਨਤੀਜਿਆਂ ਤੋਂ ਬਾਅਦ ਕੰਚਨਪ੍ਰੀਤ ਵਾਲਾ ਮਾਮਲਾ, ਕੰਚਨਪ੍ਰੀਤ ਵਾਲੇ ਮਾਮਲੇ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ, ਟਕਰਾਅ ਦੀ ਸਥਿਤੀ ਦੇ ਵਿੱਚੋਂ ਅਦਾਲਤ ਜਾਣਾ, ਚੈਲੰਜ ਕਰਨਾ ਸਾਰਾ ਕੁਛ ਨੂੰ ਤੇ ਇਹ ਸਾਰੀ ਪ੍ਰਕਿਰਿਆ ਦੇ ਵਿੱਚ ਜੇ ਕੋਈ ਚਰਚਾ ਚ ਰਿਹਾ ਟੀਵੀ ਸਕਰੀਨਾਂ ਤੋਂ ਲੈ ਕੇ ਅਖਬਾਰਾਂ ਤੱਕ ਤੇ ਸੋਸ਼ਲ ਮੀਡੀਆ ਤੱਕ, ਤਾਂ ਉਹ ਅਕਾਲੀ ਦਲ ਬਾਦਲ ਰਿਹਾ। ਪਰ ਜਿੱਦਾਂ ਹੀ ਬੀਬੀ ਨਵਜੋਤ ਕੌਰ ਸਿੱਧੂ ਨੇ ਆਪਣਾ ਰਾਗ ਗਾਉਣਾ ਸ਼ੁਰੂ ਕੀਤਾ, ਤਦੇ ਟੀਵੀ ਸਕਰੀਨ ਤੋਂ ਬਾਦਲਾਂ ਦੀ ਫਿਲਮ ਉਤਰ ਗਈ ਤੇ ਕਾਂਗਰਸੀਆਂ ਦੀ ਫਿਲਮ ਚੜ ਗਈ। ਸਹੀ ਗੱਲ। ਅਖਬਾਰਾਂ ਦੀਆਂ ਸੁਰਖੀਆਂ 'ਚ ਸੈਕੰਡ ਲੀਡ, ਫਸਟ ਲੀਡ ਕਾਂਗਰਸ ਬਣਨ ਲੱਗ ਪਈ। ਬਦਨਾਮ ਹੋਏ ਫਿਰ ਕਿਆ ਹੁਆ, ਨਾਮ ਤਾਂ ਹੁਆ। ਸਹੀ ਗੱਲ ਹੈ, ਉਹੀ ਗੱਲ। ਕਹਿੰਦੇ ਚਰਚਾ 'ਚ ਤਾਂ ਹੈਗੀਆਂ ਅਸੀਂ, ਤੇ ਫਿਰ ਇਸ ਲਈ ਸਿਆਸਤ ਦੇ ਵਿੱਚ ਚਰਚਾ 'ਚ ਰਹਿਣਾ ਜ਼ਰੂਰੀ ਹੈ। ਅਗਲੇ ਚਰਚਾ 'ਚ ਆ ਗਏ। ਹੁਣ ਇਹ ਚਰਚਾ ਕਿੱਥੋਂ ਤੱਕ ਖੱਟਦੀ ਹੈ, ਕੀ ਖੱਟਦੀ ਹੈ, ਕੀ ਗਵਾਉਂਦੀ ਹੈ, ਕੀ ਪਾਉਂਦੀ ਆ, ਜਾਂ ਉਹਨਾਂ ਦਾ ਵਕਤ ਦੱਸੂਗਾ। ਪਰ ਸਿੱਧੂ ਜੋੜੇ ਨੇ ਜਿੱਥੇ ਚਰਚਾ 'ਚ ਲਿਆਂਦਾ ਕਾਂਗਰਸ ਨੂੰ, ਉੱਥੇ ਵਕਤ ਵੀ ਪਾ ਰੱਖਿਆ। ਪਰ ਉਹੀ ਵਕਤ ਹੁਣ ਆਪਣੇ ਲਈ ਵੀ ਖੜਾ ਹੋ ਗਿਆ, ਕਿਉਂਕਿ ਮੋੜਵੇਂ ਸ਼ਬਦੀ ਹਮਲੇ ਵੀ ਹੋਣ ਲੱਗ ਪਏ ਤੇ ਕਾਨੂੰਨੀ ਨੋਟਿਸ ਵੀ ਆਉਣ ਲੱਗ ਪਏ।
ਗਾਂ ਕਿੱਥੇ ਜਾ ਕੇ ਗੱਲ ਮੁੱਕਦੀ ਹੈ ਅਜੇ ਕੋਈ ਦਿਖਦਾ ਨਹੀਂ। ਇਹਦੇ ਚ ਕੋਈ ਦੋ ਰਾਏ ਨਹੀਂ ਸ਼ਰਮਾ ਜੀ। ਨਵਜੋਤ ਸਿੰਘ ਸਿੱਧੂ ਇੱਕ ਬਹੁਤ ਵਧੀਆ ਕਮੈਂਟੇਟਰ ਸੀਗੇ, ਬਹੁਤ ਵਧੀਆ ਖਿਡਾਰੀ ਵੀ ਰਹੇ ਨੇ ਉਸ ਤੋਂ ਪਹਿਲਾਂ, ਔਰ ਸ਼ਬਦਾਂ ਦੇ ਜਾਦੂਗਰ ਨੇ। ਪਰ ਬੀਬੀ ਸਿੱਧੂ ਜਦੋਂ ਸੰਸਦੀ ਸਕੱਤਰ ਹੁੰਦੇ ਸੀ ਉਦੋਂ ਇਹਨਾਂ ਦਾ ਪੇਚਾ ਮਜੀਠੀਏ ਨਾਲ ਹੁੰਦਾ ਸੀ, ਜਦੋਂ ਇਹ ਭਾਜਪਾ ਚ ਹੁੰਦੇ ਸੀਗੇ। ਤੇ ਬਾਅਦ ਦੇ ਵਿੱਚ ਸਿੱਧੂ ਸਾਹਿਬ ਜਦੋਂ ਕਾਂਗਰਸ ਚ ਆਏ ਤੇ ਉਹਨਾਂ ਦਾ ਪੇਚਾ ਆਪਦੇ ਹਮਖਿਆਲੀਆਂ ਦੇ ਨਾਲ। ਸਿੱਧੂ ਬਾਰੇ ਇਹ ਚਰਚਾ ਜ਼ਰੂਰ ਹੈ ਵੀ ਉਹ ਜਿਹੜੀ ਟੀਮ ਦੇ ਵਿੱਚ ਕੰਮ ਕਰਦੇ ਨੇ ਉੱਥੇ ਉਹਨਾਂ ਨੂੰ ਬਣਾ ਕੇ ਰੱਖਣੀ ਬਹੁਤ ਔਖੀ ਹੈ। ਤੇ ਕਦੇ ਵੀ ਪਾਰਟ ਟਾਈਮ ਜਿਹੜਾ ਸਿਆਸਤਦਾਨ ਆ ਉਹ ਪੰਜਾਬ ਵਰਗੀ ਸੰਵੇਦਨਸ਼ੀਲ ਸਟੇਟ 'ਚ ਨਹੀਂ ਚੱਲ ਸਕਦਾ, ਜਿੱਥੇ ਹਰ ਵਕਤ ਲੋਕ ਲੱਭਦੇ ਨੇ, ਤੁਹਾਨੂੰ ਲੋਕ ਭਾਲਦੇ ਨੇ ਕਿ ਬਈ ਫਲਾਨਾ ਬੰਦਾ ਇਸ ਮੁੱਦੇ ਤੇ ਬੋਲੂਗਾ, ਫਲਾਣਾ ਬੰਦਾ ਗੱਲ ਕਰੂਗਾ। ਜਾਖੜ ਸਾਹਿਬ ਕਹਿੰਦੇ ਮੁੱਖ ਮੰਤਰੀ ਮਾਨ ਸਾਹਿਬ ਦੇ ਨਾਲ ਖਤੋ ਖਤਾਬਤ ਹੋ ਰਹੇ ਨੇ। ਬਿਲਕੁਲ ਜੀ, ਸੁਨੀਲ ਜਾਖੜ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਚਿੱਠੀ ਲਿਖੀ ਹੈ ਮੁੱਖ ਮੰਤਰੀ ਸਾਹਿਬ ਨੂੰ ਜੀ, ਤੇ ਉਹਦੇ ਵਿੱਚ ਉਹਨਾਂ ਨੇ ਬੀਬੀ ਸਿੱਧੂ ਵਾਲੇ ਮਸਲੇ ਦੇ ਹਵਾਲੇ ਨਾਲ ਸਮਝ ਲਓ, ਪੰਜਾਬ 'ਚ ਭ੍ਰਿਸ਼ਟਾਚਾਰ ਦੇ ਮੁੱਦੇ ਤੇ ਸਮਝ ਲਓ, ਪੰਜਾਬ 'ਚ ਡਰੱਗ ਦੇ ਮੁੱਦੇ ਤੇ ਸਮਝ ਲਓ। ਉਹ ਕਹਿੰਦੇ ਵੀ ਇਹ ਸਾਰਾ ਮਨੀ, ਚਾਹੇ ਡਰੱਗ ਮਨੀ ਹੈ, ਚਾਹੇ ਭ੍ਰਿਸ਼ਟਾਚਾਰ ਰਿਸ਼ਵਤ ਦੀ ਮਨੀ ਹੈ, ਚਾਹੇ ਆ ਸੀਟਾਂ ਦੇ ਸੌਦਿਆਂ ਦੇ ਮਾਮਲੇ ਨੇ, ਇਹ ਸਾਰਿਆਂ ਦੀ ਕਹਿੰਦੇ ਜਾਂਚ ਹੋਣੀ ਚਾਹੀਦੀ। ਠੀਕ ਹੈ, ਖਾਸੀ ਸਖਤ ਚਿੱਠੀ ਹੈ ਉਹਨਾਂ ਦੀ। ਦੇਖੋ, ਮੈਨੂੰ ਲੱਗਦਾ ਸੁਨੀਲ ਜਾਖੜ ਚਿੱਠੀ ਲਿਖਣ ਦੀ ਬਜਾਏ ਜਨਤਕ ਕਰ ਸਕਦੇ ਨੇ। ਉਹ ਲੰਮਾ ਸਮਾਂ ਕਾਂਗਰਸ 'ਚ ਰਹੇ ਨੇ, ਕਾਂਗਰਸ 'ਚ ਉਹਨਾਂ ਨੇ ਪ੍ਰਧਾਨਗੀ ਤੋਂ ਲੈ ਕੇ ਕੇਂਦਰ ਦੇ ਵਿੱਚ ਮਤਲਬ ਕਿ MP ਤੱਕ ਦੇ ਅਹੁਦੇ ਸਾਰਾ ਕੁਝ ਮਾਣਿਆ। ਸਹੀ ਹੈ, ਉਹਨਾਂ ਨੂੰ ਤਾਂ ਸਾਰਾ ਤਜਰਬਾ ਹੈ। ਤੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਨਵਜੋਤ ਸਿੱਧੂ ਨੂੰ ਪੁੱਛ ਰਹੇ ਸੀਗੇ, ਭਾਈ ਜੇ ਮੁੱਖ ਮੰਤਰੀ ਦੀ ਕੁਰਸੀ ਲਈ 500 ਕਰੋੜ ਲੱਗਦਾ ਹੈ ਤਾਂ MLA ਦੀ ਟਿਕਟ ਲਈ ਵੀ ਕੁਝ ਲੱਗਦਾ ਹੋਊਗਾ। ਤਾਂ ਫਿਰ ਉਹ ਕਹਿੰਦੇ ਕਿ ਮੰਤਰੀ ਦੀ ਕੁਰਸੀ ਲਈ ਵੀ ਕੁਝ ਲੱਗਦਾ ਹੋਊਗਾ, ਪੰਜਾਬ ਕਾਂਗਰਸ ਦੀ ਪ੍ਰਧਾਨਗੀ ਲਈ ਵੀ ਕੁਝ ਲੱਗਿਆ ਹੋਊਗਾ, ਤੁਹਾਡਾ ਉਹੀ ਦੱਸ ਦਿਓ ਕੀ ਲੱਗਿਆ ਸੀ। ਸਹੀ ਸਹੀ ਸਹੀ। ਤੇ ਉਸੇ ਤਰ੍ਹਾਂ ਮਤਲਬ ਕਿ ਸੁਨੀਲ ਜਾਖੜ ਨੇ, ਉਹਨਾਂ ਨੇ ਵੱਖ-ਵੱਖ ਅਹੁਦੇ ਮਾਣੇ ਨੇ, ਉਹਨਾਂ ਦੇ ਪਿਤਾ ਨੇ ਵੱਡੇ ਵੱਡੇ ਅਹੁਦੇ ਮਾਣੇ ਨੇ ਕਾਂਗਰਸ 'ਚ। ਫਿਰ ਉਹਨਾਂ ਨੂੰ ਇਹ ਰਾਜ ਖੋਲ ਦੇਣੇ ਚਾਹੀਦੇ ਨੇ। ਜਾਂਚ ਜੂੰਚ ਦੀ ਗੱਲ ਤਾਂ ਦੂਰ ਰਹੀ, ਉਹਨਾਂ ਨੂੰ ਦੱਸ ਦੇਣਾ ਚਾਹੀਦਾ। ਤੇ ਅੱਜ ਕੱਲ੍ਹ ਉਹ ਭਾਜਪਾ 'ਚ ਨੇ, ਭਾਜਪਾ 'ਚ ਕੀ ਲੱਗਦਾ ਕੀ ਨਹੀਂ ਉਹ ਵੀ ਦੱਸ ਦੇਣਾ ਚਾਹੀਦਾ ਉਹਨਾਂ ਨੂੰ। ਪਰ ਉਹਨਾਂ ਨੇ ਆਪ ਬੋਲਣ ਦੀ ਬਜਾਏ ਸਾਰੇ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਰਾਹੀਂ ਕੀਤੇ। ਆਪਾਂ ਜਿਵੇਂ ਗੱਲ ਕਰਦੇ ਹਾਂ ਕਿ ਸਾਰੀਆਂ ਪਾਰਟੀਆਂ 'ਚ ਚੱਲਦਾ ਤਾਂ ਹੈ, ਕੋਈ ਪਾਰਟੀ ਫੰਡ ਦੇ ਨਾਂ ਤੇ, ਕੋਈ ਸੇਵਾ ਦੇ ਨਾਂ ਤੇ, ਕੋਈ ਸਮਾਗਮ ਦੇ ਨਾਂ ਤੇ, ਹੈ ਨਾ। ਚਲੋ, ਪਰ ਹੁਣ ਇਹਨਾਂ ਨੇ ਸਵਾਲ ਕੀਤਾ ਸੁਨੀਲ ਜਾਖੜ ਨੇ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੀ ਜਾਂਚ ਕਰਾ ਲਓ, ਸਾਰੇ ਸਰਗਰਮ ਸਿਆਸਤਦਾਨਾਂ ਦੀ ਜਾਂਚ ਕਰਾ ਲਓ। ਠੀਕ ਹੈ। ਔਰ ਜਾਂਚ ਦੇ ਵਿੱਚ ਇਹ ਜ਼ਰੂਰ ਕਰਾਓ ਕਿ ਬਈ ਪੈਸਾ ਕਿਵੇਂ ਵਧਿਆ, ਕਿੰਨੀ ਛੇਤੀ ਵਧਿਆ, ਕਿੱਥੋਂ ਵਧਿਆ। ਉਹ ਕਹਿੰਦੇ ਵੀ ਸਾਈਕਲਾਂ ਵਾਲੇ ਅਚਾਨਕ ਵੱਡੀਆਂ ਗੱਡੀਆਂ ਤੇ ਕਿਵੇਂ ਆ ਗਏ ਜੀ, 4 ਖਣਾ 2 ਖਣਾ ਵਾਲੇ ਘਰਾਂ ਵਾਲੇ, ਕੱਚੇ ਘਰਾਂ ਵਾਲੇ ਅਚਾਨਕ ਕਿਵੇਂ ਮਹਿਲਾਂ ਤੇ ਆ ਗਏ, ਕਿਵੇਂ ਫਾਰਮ ਹਾਊਸਾਂ ਤੇ ਆ ਗਏ, ਕਿਵੇਂ ਵੱਡੀਆਂ ਜ਼ਮੀਨਾਂ ਦੇ ਸੌਦੇ ਹੋ ਗਏ। ਖੱਡਾਂ ਦੇ ਸੌਦੇ ਦਾ ਤੁਹਾਡੇ ਟਾਈਮ ਵੀ ਮੁੱਦਾ ਬਣਦਾ ਰਿਹਾ, ਸਾਡੀਆਂ ਪਾਰਟੀਆਂ 'ਚ ਤੁਸੀਂ ਰਹੇ। ਇਸ ਲਈ ਬੱਸਾਂ ਦੀਆਂ ਬੋਡੀਆਂ ਦੀ ਚਰਚਾ ਤੁਹਾਡੇ ਹੁੰਦਿਆਂ ਵੀ ਰਹੀ ਹੈ। ਸਹੀ ਹੈ, ਹਰੇ ਸਵਾਲ ਰਹੇ ਨੇ ਉਹ ਸਾਰੇ ਪ੍ਰਕਿਰਿਆ ਦੇ। ਸੋ ਹੁਣ ਇਹ ਜਵਾਬ ਕੀ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ? ਜੇ ਉਹ ਸ਼ੁਰੂਆਤ ਕਰਨਗੇ, ਕਿੱਥੋਂ ਕਰਨਗੇ? ਵਿਰੋਧੀ ਦਲ ਤੋਂ, ਸਾਰੀਆਂ ਵਿਰੋਧੀਆਂ ਤੋਂ, ਜਾਂ ਆਪਣੇ ਘਰੋਂ ਵੀ ਕਰਨੀਆਂ? ਸਹੀ ਗੱਲ। ਜਾਖੜ ਸਾਹਿਬ, ਜੇ ਇਹ ਜਾਣਨਾ ਚਾਹੁੰਦੇ ਹੋ ਕਿ ਪੈਸਾ ਕਿੱਥੋਂ ਆਇਆ ਤਾਂ ਇਹ ਵੀ ਪਤਾ ਕਰਨ ਦੀ ਕੋਸ਼ਿਸ਼ ਕਰੋ, ਗਿਆ ਕਿੱਥੇ ਕਿੱਥੇ। ਪੰਜਾਬ 'ਚ ਰੁਕਿਆ ਕਿ ਹੁਣ ਵਿਦੇਸ਼ਾਂ ਨੂੰ ਚਲਾ ਗਿਆ? ਸੱਤਾਧਾਰੀ ਤੇ ਵੀ ਸਵਾਲ ਬਹੁਤ ਖੜੇ ਆ। ਤੇ ਉਹ ਤੋਂ ਪਹਿਲਾਂ ਜਿਹੜੀਆਂ ਪਾਰਟੀਆਂ ਰਾਜ ਕੀਤਾ, ਚਾਹੇ ਅਕਾਲੀ BJP ਹੋਵੇ ਤੇ ਚਾਹੇ ਕਾਂਗਰਸ ਹੋਵੇ, ਉਹਨਾਂ ਸਾਰਿਆਂ ਦੇ ਉੱਤੇ ਵੀ ਵੱਡੇ ਸਵਾਲ ਨੇ। ਤੇ ਬਰਾਬਰ ਤੁਲਣਾ ਚਾਹੀਦਾ ਪਲੜਾ। ਹੁਣ ਜਾਂਚ ਹੋ ਜਵੇ, ਪਰ ਕਿਉਂਕਿ ਮੂੰਹ ਜਵਾਨੀ ਚਿੱਠੀ ਪੱਤਰੀ ਮੰਗ ਬਹੁਤ ਵਾਰ ਤੁਰੀ ਹੈ ਜੀ। ਸਹੀ ਹੈ। ਲੋਕ, ਮੈਂ ਕਹਿੰਦਾ ਹੋਰ ਨਾ ਕਰਾਓ, ਘੱਟੋ ਘੱਟ ਕੈਪਟਨ ਦੇ ਪਹਿਲੇ ਦੌਰ ਤੋਂ ਸ਼ੁਰੂ ਕਰੋ। ਕੈਪਟਨ ਦਾ ਪਹਿਲਾ ਦੌਰ, ਫਿਰ ਬਾਦਲਾਂ ਦੇ 2 ਦੌਰ, ਹੈ ਨਾ, ਫਿਰ ਕਾਂਗਰਸ ਦਾ 1 ਦੌਰ, ਫਿਰ ਆਪ ਦਾ ਦੌਰ। ਇੰਨੇ ਕੁ ਦੌਰਾਂ ਤਾਂ ਜਾਂਚ ਹੋਈ ਜਾਵੇ। ਜਿਹੜੇ 177 MLA ਸੀ ਉਸ ਸਮੇਂ, 13 ਮੈਂਬਰ ਪਾਰਲੀਮੈਂਟ ਸੀ, 7 ਰਾਜ ਸਭਾ ਦੇ ਮੈਂਬਰ ਸੀ, ਉਹਨਾਂ ਦੀ ਕਰਾ ਲਓ। ਕਿਸੇ ਨੇ ਕਮਾਇਆ ਹੋਊਗਾ, ਕਿਸੇ ਨੇ ਗਵਾਇਆ ਹੋਊਗਾ। ਕਿਉਂਕਿ ਰਾਜ ਸਭਾ ਦੀਆਂ ਟਿਕਟਾਂ ਜਿਹੜਾ ਖਰੀਦਦਾ ਹੈ, ਕਿ ਉਹ ਸਾਰੇ ਕਮਾਉਣ ਲਈ ਖਰੀਦਦੇ ਨੇ ਜਾਂ ਸਿਰਫ ਨਾਮ ਬਣਾਉਣ ਲਈ ਵੀ ਖਰੀਦਦੇ ਨੇ ਕਈ? ਸਹੀ ਹੈ, ਇਹ ਵੀ ਹੈ, ਇਹ ਵੀ ਹੈ, ਬਿਲਕੁਲ। ਇਸ ਲਈ ਇਹ ਜਾਂਚ ਹੋਣੀ ਚਾਹੀਦੀ ਹੈ, ਪਰ ਹੁੰਦੀ ਦਿਖਦੀ ਨਹੀਂ ਜਨਾਬ। ਚਿੱਠੀ ਹੋ ਰਹਿ ਜੂਗੀ। ਜੀ ਜੀ, ਸਹੀ ਹੈ। ਤੇ ਦੂਜੀ ਗੱਲ ਇਹ ਵੀ ਹੈ ਨਾ, ਜਾਖੜ ਸਾਹਿਬ ਨੂੰ ਇਹ ਵੀ ਥੋੜਾ ਦੱਸ ਦੇਣਾ ਚਾਹੀਦਾ ਲੋਕਾਂ ਨੂੰ ਵੀ ਜਿਹੜੇ ਤੁਸੀਂ ਲੀਡਰ ਲਾਏ ਆ ਵੱਖ-ਵੱਖ ਰਾਜਾਂ ਦੇ ਵਿੱਚ, ਵੱਖ-ਵੱਖ ਪਾਰਟੀਆਂ ਦੇ, ਉਹਨਾਂ ਲੀਡਰਾਂ ਦੀਆਂ ਜਾਂਚਾਂ ਕਿਉਂ ਨਹੀਂ ਚੱਲੀਆਂ? ਕਿਉਂ ਉਹਨਾਂ ਦੇ 23-24 ਲੀਡਰ ਲਾਏ ਇਹਨਾਂ ਨੇ, ਤੇ ਵਿੱਚੋਂ 22-23 ਦੇ ਤਾਂ ਕੇਸ ਹੀ ਖਤਮ ਹੋ ਗਏ, ਉੱਥੇ ਹੀ ਸਟਾਪ ਲੱਗ ਗਿਆ। ਫਿਰ ਉਹ ਉੱਥੇ ਤੁਹਾਡੇ ਕੋਲੇ ਕੀ ਜਿਹੜਾ ਉਹ ਮੰਤਰ ਹੈ, ਤੰਤਰ ਹੈ, ਸਾਰਾ ਕੁਛ ਹੈ ਕਿ ਬਈ ਤੁਹਾਡੇ ਨਾਲ ਆ ਕੇ ਬੰਦਾ ਪਾਕ ਸਾਫ ਕਾਹਤੋਂ ਹੋ ਜਾਂਦਾ?
ਕੈਪਟਨ ਵਾਲੇ ਸਵਿਸ ਖਾਸਿਆਂ ਦਾ ਕੀ ਬਣਿਆ ਉਹਨਾਂ ਦੇ ਪਰਿਵਾਰ ਦਾ? ਬਿਲਕੁਲ ਪੰਜਾਬ ਦੇ ਵਿੱਚ ਇਹ ਉਹ ਵੱਡਾ ਮਿਸਾਲ ਸਵਾਲ ਹੈ। ਬਿਲਕੁਲ ਜੀ। ਤੇ ਸ਼ਰਮਾ ਜੀ ਗੱਲ ਕਰੀਏ ਹਰਚਰਨ ਸਿੰਘ ਭੁੱਲਰ ਦੀ, ਕਹਿੰਦੇ ਇਹਦੇ ਬੈਂਕ ਖਾਤਿਆਂ ਦੇ ਤਾਲੇ ਖੁੱਲ ਗਏ ਜੀ। ਪ੍ਰਵੀਨ ਜੀ, ਹਰਚਰਨ ਸਿੰਘ ਭੁੱਲਰ ਲਗਾਤਾਰ ਚਰਚਾ 'ਚ ਨੇ। ਵੈਸੇ ਪਤਾ ਨਹੀਂ ਸੀਬੀਆਈ ਹੁਣ ਰੁਕ ਕੇ ਕੰਮ ਕਰ ਰਹੀ ਹੈ ਜਾਂ ਕਿਹਦੇ ਦਿਸ਼ਾ ਨਿਰਦੇਸ਼ ਨੇ, ਕਿਉਂਕਿ ਆਪਾਂ ਚਾਰਜ ਸ਼ੀਟ ਦੇ ਹਵਾਲੇ ਨਾਲ ਗੱਲ ਵੀ ਕਰ ਰਹੇ ਸੀ ਕਿ ਚਾਰਜ ਸ਼ੀਟ ਦੇ ਵਿੱਚ ਉਹ ਨਾਮ ਲੱਭੇ ਨਹੀਂ ਜਿਹੜੇ ਡੈਰੀ ਦੇ ਪੰਨਿਆਂ 'ਚ ਦਰਜ ਸੀ ਜਾਂ ਜਿਹੜੇ ਜਾਂਚ ਪੜਤਾਲ 'ਚ ਪੁੱਛਗਿੱਛ ਸਾਹਮਣੇ ਆ ਰਹੇ ਸੀ, ਜਿਨ੍ਹਾਂ ਦੇ ਨਾਮ ਚੱਲ ਰਹੇ ਸੀ ਸਿਆਸਤਦਾਨਾਂ ਦੇ, ਅਫਸਰਾਂ ਅਧਿਕਾਰੀਆਂ ਦੇ, ਮੌਜੂਦਾ ਸਾਬਕਾ ਦੇ, ਉਹਨਾਂ ਦੀ ਗੱਲ ਕਿਤੇ ਦਬ ਜੇਗੀ। ਪਤਾ ਨਹੀਂ ਹੁਣ ਪਿਤਾ ਨੇ ਸੈਟਿੰਗ ਕਰ ਲਈ ਇਹਨਾਂ ਦੇ ਉੱਪਰ ਜਾ ਕੇ, ਜਾਂ ਮਤਲਬ ਕਿ ਉਹ ਸਾਰਿਆਂ ਨੇ ਸੈਟਿੰਗ ਕਰ ਲਈ ਜਿਨ੍ਹਾਂ ਦੇ ਨਾਮ ਆਉਣ ਦੀ ਚਰਚਾ ਸੀ। ਪਰ ਸੀਬੀਆਈ ਹੁਣ ਮਤਲਬ ਅਚਾਨਕ ਬੁਲਟ ਟ੍ਰੇਨ ਤੋਂ ਪੈਸੰਜਰ ਗੱਡੀ ਬਣ ਗਈ ਹੈ ਜੀ। ਪਰ ਭੁੱਲਰ ਪਰਿਵਾਰ ਤੇ ਭੁੱਲਰ ਹੋਰੀ ਅਦਾਲਤ ਦਾ ਰੁਖ ਇਸ ਨੁਕਤੇ ਤੋਂ ਕਰ ਰਹੇ ਸੀ ਕਿ ਇੱਕ ਤਾਂ ਕਿ ਸੀਬੀਆਈ ਦਾ ਅਧਿਕਾਰ ਖੇਤਰ ਨਹੀਂ ਬਣਦਾ ਜੀ, ਪਰਚਾ ਹੀ ਰੱਦ ਕਰ ਦਿਓ ਜੀ ਸਾਡੇ ਤੇ। ਠੀਕ ਹੈ। ਦੂਏ ਪਾਸੇ ਉਹਨਾਂ ਦੀ ਕੋਸ਼ਿਸ਼ ਇਹ ਹੈ ਜੀ ਕਿ ਸਾਡੇ ਬੈਂਕ ਖਾਤੇ ਦਾ ਖੋਲੋ, ਸਾਡਾ ਤਾਂ ਜੀ ਖਾਣਾ ਪੀਣਾ ਵੀ ਮੁਸ਼ਕਲ ਹੋ ਗਿਆ। ਮਤਲਬ ਅਗਲੇ ਕਹਿੰਦੇ ਕਿ 7.5 ਕਰੋੜ ਵਾਲੀ ਨਕਦੀ ਵੀ ਸਾਰੀ ਤੁਸੀਂ ਲੈ ਗਏ ਜੀ, ਗਹਿਣਾ ਗੱਟਾ ਵੀ ਤੁਸੀਂ ਲੈ ਗਏ ਜੀ, ਤੇ ਬੈਂਕ ਖਾਤੇ ਸੀਲ ਨੇ ਜੀ, ਫਿਰ ਅਸੀਂ ਘਰ-ਬਾਰ ਕਿਵੇਂ ਚਲਾਉਣਾ? ਸੋ ਇਸ ਲਈ ਕਹਿੰਦੇ ਵੀ ਕਿ ਕਿਉਂਕਿ ਇਹੀ ਜਿਹੀ ਸਥਿਤੀ 'ਚ ਕਈ ਵਾਰ ਕੋਈ ਨੇੜਲਾ ਵੀ ਫਿਰ ਨੇੜੇ ਨਹੀਂ ਆਉਂਦਾ, ਤੇ ਹੁਣ ਕਹਿੰਦੇ ਕਿ ਇਹ ਮੁਸ਼ਕਲ ਹੋਈ ਆ। ਮੈਨੂੰ ਨਹੀਂ ਪਤਾ ਕਿ ਹੁਣ ਆਟਾ ਦਾਲ ਦੀ ਉਹ ਮੁਸ਼ਕਲ ਹੈ ਜਾਂ ਜਿਹੋ ਜਿਹਾ ਲਗਜ਼ਰੀ ਜੀਵਨ ਬਣ ਜਾਂਦਾ ਫਿਰ ਉਹਦੇ ਵਿੱਚ ਖੜੋਤ ਆ ਗਈ, ਉਹ ਮੁਸ਼ਕਲ ਹੈ ਨਾ। ਤੇ ਇਸ ਲਈ ਉਹਨਾਂ ਨੇ ਬਾਰ-ਬਾਰ ਅਦਾਲਤ ਤੱਕ ਇਹ ਪਹੁੰਚ ਅਪਰੋਚ ਕੀਤੀ ਕਿ ਜਿਹੜੇ 8 ਦੇ ਕਰੀਬ ਖਾਤੇ ਸੀ ਜਿਹੜੇ ਸੀਲ ਕੀਤੇ ਗਏ ਸੀ ਉਹਨਾਂ ਨੂੰ ਖੋਲਿਆ ਜਾਵੇ। ਸੋ ਮੈਨੂੰ ਜਾਣਕਾਰੀ ਮਿਲ ਰਹੀ ਹੈ ਕਿ ਅਦਾਲਤ ਨੇ ਕਿਹਾ ਕਿ ਬੈਂਕ ਅਧਿਕਾਰੀਆਂ ਤੱਕ ਜਾਂਚ ਅਧਿਕਾਰੀ ਪਹੁੰਚ ਕਰਨਗੇ ਤੇ ਉਹਨਾਂ ਦਾ ਸੰਪਰਕ ਕਰਕੇ 5 ਖਾਤੇ ਖੋਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਅੱਛਾ। ਤੇ ਹੁਣ ਇਹਨਾਂ ਦੇ 5 ਖਾਤੇ ਡੀਫਰੀਜ਼ ਹੋ ਗਏ, ਮਤਲਬ ਉਹਨਾਂ ਦੇ ਲੌਕ ਖੁੱਲ ਗਏ, ਸਮਝ ਲਓ ਕਿ ਹੁਣ ਉਹਨਾਂ ਨੂੰ ਆਦਾਨ ਪ੍ਰਦਾਨ ਵਿੱਚ ਹੋ ਸਕਦਾ। ਹਾਂ, ਸੀਬੀਆਈ ਨੂੰ ਇਹ ਨਿਰਦੇਸ਼ ਨੇ ਕਿ ਉਹ ਇਹਦੇ ਤੇ ਨਜ਼ਰ ਰੱਖਣਗੇ ਕਿ ਇਹਦੇ ਵਿੱਚੋਂ ਕਿੰਨੇ ਪੈਸੇ ਆਉਂਦੇ ਆ, ਕਿੰਨੇ ਜਾਂਦੇ ਆ, ਕਿੱਥੇ ਜਾਂਦੇ ਆ, ਕਿਵੇਂ ਜਾਂਦੇ ਆ। ਪਰ 3 ਖਾਤਿਆਂ ਦੀ ਇਜਾਜ਼ਤ ਨਹੀਂ ਮਿਲੀ। ਇਹ 3 ਖਾਤਿਆਂ 'ਚ ਉਹ ਖਾਤੇ ਨੇ ਜਿਨ੍ਹਾਂ 'ਚ ਮਤਲਬ ਕਿ ਕਹਿ ਸਕਦੇ ਹੋ ਕਿ ਭੁੱਲਰਾਂ ਦੀ ਤਨਖਾਹ ਪੱਤੇ ਸਾਰਾ ਕੁਝ ਆਉਂਦੇ ਨੇ, ਜਾਂ ਜਿਨ੍ਹਾਂ ਖਾਤਿਆਂ 'ਚ ਵੱਡੀ ਰਾਸ਼ੀ 'ਚ ਰਕਮ ਆਈ ਹੈ ਜਾਂ ਆਈ ਪਈ ਹੈ ਜਾਂ ਵੱਡੇ ਕੋਈ ਦੇਣ ਲੈਣ ਹੋਏ ਨੇ, ਉਹ 3 ਖਾਤੇ ਨਹੀਂ ਛੇੜਨ ਦਿੱਤੇ ਗਏ। ਉਹ ਤੋਂ ਬਿਨਾਂ ਬਾਕੀ 5 ਖਾਤਿਆਂ ਨੂੰ ਮਤਲਬ ਹੋ ਸਕਦਾ ਪਰਿਵਾਰਕ ਜੀਆਂ ਦੇ ਨਾਮ ਤੇ ਹੋਣਗੇ ਕੁਝ, ਹੈ ਨਾ, ਉਹਨਾਂ ਖਾਤਿਆਂ ਨੂੰ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਹੈ। ਸੋ ਇੱਕ ਵਾਰ ਤਾਂ ਭੁੱਲਰ ਪਰਿਵਾਰ ਇਸ ਦੇ ਵਿੱਚੋਂ ਆਪਣੇ ਆਪ ਨੂੰ ਰਾਹਤ ਮਹਿਸੂਸ ਕਰ ਰਿਹਾ ਹੈ। ਜੀ ਸਹੀ ਆ। ਤੇ ਗੱਲ ਕਰੀਏ ਪੰਜਾਬ ਦੇ ਵਿੱਚ ਖੇਤੀ ਹੇਠਲਾ ਰਕਬਾ ਘਟਣ ਦੀ। ਪੰਜਾਬ ਨੂੰ ਖੇਤੀ ਪ੍ਰਧਾਨ ਸੂਬਾ ਦੇਸ਼ ਕਿਹਾ ਜਾਂਦਾ ਹੈ, ਪਰ ਖੇਤੀ ਹੇਠਲਾ ਰਕਬਾ ਲਗਾਤਾਰ ਘਟਦਾ ਜਾ ਰਿਹਾ ਹੈ, ਔਰ ਇਹਦੇ ਨਾਲ ਦੂਜੇ ਪਾਸੇ ਹਰਿਆਣੇ ਨੇ ਇਹ ਰਕਬਾ ਵਧਾਇਆ ਜੀ। ਪ੍ਰਵੀਨ ਜੀ, ਖੇਤੀ ਦੇ ਮੂਹਰੇ ਹਮੇਸ਼ਾ ਸੰਕਟ ਰਿਹਾ ਜੀ। ਖੇਤੀ ਉਤਪਾਦਨ ਤੋਂ ਬਾਅਦ ਉਹਨਾਂ ਚੀਜ਼ਾਂ ਦੇ ਰਾਹੀਂ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ, ਰੇਹੜੀਆਂ, ਫੜੀਆਂ, ਦੁਕਾਨਾਂ, ਮਾਲ, ਬਾਜ਼ਾਰ, ਉਹਨਾਂ ਸਭ ਨੇ ਤਾਂ ਕਮਾਇਆ, ਪਰ ਜਿਹੜਾ ਪੈਦਾ ਕਰਨ ਵਾਲਾ ਅੰਨਦਾਤਾ ਕਹਾਉਣ ਵਾਲਾ ਬੰਦਾ ਹੈ ਉਹ ਲਗਾਤਾਰ ਮੁਸ਼ਕਲ 'ਚ ਹੈ। ਉਹ ਸਮੁੱਚੇ ਮੁਲਕ ਦੀ ਕਿਸਾਨੀ ਦੀ ਸਥਿਤੀ ਇਹ ਹੈ। ਜੀ ਸਹੀ ਹੈ। ਪਰ ਪੰਜਾਬ ਉਹ ਹੈ ਜਿਹੜਾ ਆਪਣੇ ਹੱਕ ਹਕੂਕ ਲਈ ਉੱਠ ਖੜਾ ਹੁੰਦਾ ਹੈ, ਹਰਾ ਨਾਰਾ ਮਾਰਦਾ ਹੈ, ਲੜਦਾ ਹੈ, ਜੂਝਦਾ ਹੈ, ਆਪਣੇ ਲਈ ਉਹ ਨਹੀਂ ਹੋਰਨਾਂ ਲਈ ਵੀ, ਹੈ ਨਾ। ਤੇ ਅੱਜ ਫੇਰ ਉਹੀ ਜਿਹੀ ਸਥਿਤੀ ਬਣੀ ਹੋਈ ਹੈ ਜਦੋਂ ਕੇਂਦਰ ਬਿਜਲੀ ਸੋਧ ਬਿੱਲ ਦੇ ਰਾਹੀਂ ਇੱਕ ਨਵਾਂ ਹਮਲਾ ਕਰ ਰਿਹਾ ਖੇਤੀ ਤੇ, ਜਦੋਂ ਬੀਜ ਬਿੱਲ ਦੇ ਰਾਹੀਂ ਨਵੇਂ ਹਮਲੇ ਦੀ ਤਿਆਰੀ ਹੈ, MSP ਮਸਲਾ ਖੜਾ ਹੀ ਹੈ, ਪਾਣੀਆਂ ਦਾ ਮਸਲਾ ਖੜਾ ਹੀ ਹੈ। ਸੋ ਕਿੰਨੇ ਮਸਲੇ ਹੈਗੇ ਨੇ। ਹੁਣ SKM ਨੇ ਫਿਰ ਫੈਸਲਾ ਕੀਤਾ ਕਿ ਵੀ ਜੇ ਬੀਜ ਬਿੱਲ ਔਰ ਬਿਜਲੀ ਸੋਧ ਬਿੱਲ ਆਉਂਦਾ ਹੈ ਤਾਂ ਫਿਰ ਅਗਲੇ ਦਿਨ ਅਸੀਂ ਕਾਲਾ ਦਿਵਸ ਮਨਾਵਾਂਗੇ। ਤਿਆਰੀ ਕਰ ਲਈ ਉਹਨਾਂ ਨੇ, ਕੱਲ ਵੀ ਮੀਟਿੰਗ ਕੀਤੀ ਹੈ। ਅਗਲੀ ਮੀਟਿੰਗ ਉਹ ਫਿਰ ਚੰਡੀਗੜ੍ਹ 'ਚ ਕਰਨ ਜਾ ਰਹੇ ਨੇ ਸਮੂਹ ਜਥੇਬੰਦੀਆਂ ਨਾਲ ਮਿਲ ਮੁਲ ਕੇ, ਕਿਉਂਕਿ ਬਿਜਲੀ ਵਾਲੀਆਂ ਜ਼ਮੀਨਾਂ ਜਿਹੜੀਆਂ ਪਾਵਰਕੌਮ ਲਈ ਖੋਹੀਆਂ ਜਾ ਰਹੀਆਂ ਉਹਦੇ ਉੱਤੇ ਵੀ ਕਿਸਾਨਾਂ ਦੀ ਨਜ਼ਰ ਹੈ, ਜਿਹੜੀਆਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਜ਼ਮੀਨਾਂ, ਹੋਰ ਜ਼ਮੀਨਾਂ, ਉਹਦੇ ਤੇ ਵੀ ਨਜ਼ਰ ਹੈ। ਸੋ ਇਸ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਚਾਹੇ ਕਈ ਧਿਰਾਂ ਦੇ ਮਨਾਂ ਤੋਂ ਉਤਰ ਰਹੀਆਂ ਹੋਣ, ਪਰ ਸਿਸਟਮ ਨਾਲ ਲੜਦੀਆਂ ਜ਼ਰੂਰ ਦਿਖਦੀਆਂ। ਸਹੀ ਹੈ। ਸੱਤਾਧਾਰੀ ਧਿਰ ਨੂੰ ਚੈਲੰਜ ਚਾਹੇ ਸੂਬਾ ਹੋਵੇ ਚਾਹੇ ਕੇਂਦਰ ਕਰਦੇ ਜ਼ਰੂਰ ਦਿਖਦੀਆਂ, ਪਰ ਇਹ ਸਭ ਦੇ ਦਰਮਿਆਨ ਇੱਕ ਪਾਸੇ ਇਹ ਪਹਿਲੂ ਆ ਰਿਹਾ ਕਿ ਕੇਂਦਰ ਮਾਲ ਰਿਕਾਰਡ ਦਾ ਹੁਣ ਕੇਂਦਰੀਕਰਨ ਕਰਨ ਜਾ ਰਿਹਾ, ਸਾਰਾ ਖੇਤੀ ਦਾ ਹਿਸਾਬ ਕਿਤਾਬ ਆਪਣੇ ਕੋਲ ਲੈ ਕੇ ਜਾਣ ਨੂੰ ਕਾਹਲਾ ਹੈ। ਦੂਏ ਪਾਸੇ ਕਰਨਜੀਤ ਭੁੱਲਰ ਦੀ ਰਿਪੋਰਟ ਕਿੰਨਾ ਮਾ ਫਿਕਰ ਪਾਉਂਦੀ। ਮਤਲਬ ਫਿਕਰ ਇਸ ਲਈ ਵੱਡਾ ਹੋ ਜਾਂਦਾ ਕਿ ਇਹ ਤਾਂ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਪੰਜਾਬ 'ਚ ਖੇਤੀ ਹੇਠਲਾ ਰਕਬਾ ਲਗਾਤਾਰ ਘਟ ਰਿਹਾ, ਪਰ ਇਹ ਹੈਰਾਨ ਕਰਨ ਵਾਲਾ ਤੱਥ ਸੀ ਕਿ ਹਰਿਆਣੇ ਦਾ ਇਹਦੇ ਮੁਕਾਬਲੇ ਵੱਧ ਰਿਹਾ। ਬਿਲਕੁਲ ਸਹੀ ਹੈ। ਮਤਲਬ ਰੁਕ ਜਵੇ ਜਾਂ ਘਟ ਜਵੇ ਤਾਂ ਸਮਝ ਆਵੇ, ਕਿਉਂਕਿ ਹਰਿਆਣਾ ਪੰਜਾਬ ਦੇ ਮੁਕਾਬਲੇ ਦਿੱਲੀ ਦੇ ਬਹੁਤ ਨੇੜੇ ਹੈ।
ਦਿੱਲੀ ਦੇ ਨਾਲ ਕੰਧ ਸਾਂਝੀ ਹੈ ਉਹਨਾਂ ਦੀ, ਤੇ ਸਹੀ ਉਹਦੇ ਵਿੱਚੋਂ ਗੁੜਗਾਉਂ, ਫਰੀਦਾਬਾਦ ਵਰਗੇ ਵੀ ਸ਼ਹਿਰ ਖੇਤਰ ਨੇ। ਅਸੀਂ ਉਸ ਤਰ੍ਹਾਂ ਦੇ ਦੇਖੇ ਨੇ। ਸਹੀ ਹੈ। ਇੱਥੋਂ ਤੱਕ ਕਿ ਸੋਨੀਪਤ, ਪਾਣੀਪਤ ਤੱਕ ਉਹਦਾ ਅਸਰ ਹੈ ਪੂਰਾ ਦਿੱਲੀ ਦਾ। ਤੋ ਇਸ ਲਈ ਉੱਥੇ ਵੀ ਤਾਂ ਫਿਰ ਉਹੋ ਜਿਹੇ ਇੱਟਾਂ ਰੋੜਿਆਂ ਦਾ ਵਿਕਾਸ ਬਹੁਤ ਹੋਇਆ। ਉੱਥੇ ਵੀ ਤਾਂ ਮਤਲਬ ਆਕਾਸ਼ ਨੂੰ ਛੂੰਹਦੀਆਂ ਇਮਾਰਤਾਂ ਬਣੀਆਂ ਨੇ, ਤੇ ਉੱਥੇ ਵੀ ਕਾਰੋਬਾਰ, ਵਪਾਰ ਸਾਰਾ ਕੁਛ ਹੈ। ਫਿਰ ਉੱਥੇ ਖੇਤੀ ਹੇਠਲਾ ਰਕਬਾ ਵਧਣ ਦਾ ਕਾਰਨ ਕੀ ਹੈ? ਸੋ ਮੈਂ ਜਦੋਂ ਇਹ ਅੰਕੜੇ ਤੱਥ ਦੇਖਦਾ ਸੀ ਤਾਂ ਬਿਲਕੁਲ ਇਹ ਗੱਲ ਦਰੁਸਤ ਨਿਕਲੀ ਕਿ ਪਿਛਲੇ 5 ਸਾਲਾਂ 'ਚ ਪੰਜਾਬ 'ਚ ਖੇਤੀ ਹੇਠਲਾ ਰਕਬਾ 30,000 ਏਕੜ ਤੋਂ ਵੱਧ ਘਟ ਗਿਆ। 30,000 ਏਕੜ 5 ਸਾਲਾਂ ਦੇ ਦਰਮਿਆਨ। ਮਤਲਬ ਜੇ ਆਪਾਂ ਗੱਲ ਕਰੀਏ 2019-20 ਤੋਂ ਲੈ ਕੇ 2023-24 ਤੱਕ, ਤਾਂ 2019-20 ਦੇ ਵਿੱਚ ਪੰਜਾਬ ਦੇ ਕੋਲ 42.38 ਲੱਖ ਹੈਕਟਰ ਰਕਬਾ ਸੀ। ਠੀਕ ਹੈ। 42.38 ਲੱਖ ਹੈਕਟਰ ਰਕਬਾ, ਜਿਹੜਾ ਘਟ ਕੇ 42.26 ਲੱਖ ਹੈਕਟਰ ਰਹਿ ਗਿਆ। ਮਤਲਬ ਇਸ ਨੂੰ ਜੇ ਤੁਸੀਂ ਏਕੜਾਂ 'ਚ ਹਿਸਾਬ ਲਾਓ ਤਾਂ 30,000 ਏਕੜ ਸਾਡਾ ਰਕਬਾ ਘਟਿਆ ਗਿਆ। ਦੂਏ ਪਾਸੇ ਹਰਿਆਣਾ, ਜਿਹਦੇ ਕੋਲ 37.94 ਲੱਖ ਹੈਕਟਰ ਰਕਬਾ ਹੈ। ਮਤਲਬ ਪੰਜਾਬ ਤੇ ਹਰਿਆਣਾ ਇੱਕੋ ਤਹਿਸੀਲ ਦੇ, ਇੱਕੋ ਸੂਬੇ ਨੇ, ਤਾਂ ਹੁਣ ਵਿੱਚ ਲੀਕ ਖਿੱਚੋਗੀ ਤਾਂ ਦੋ ਬਣ ਗਏ। ਇੱਕੋ ਤਰ੍ਹਾਂ ਦੀ ਖੇਤੀ ਹੈ, ਇੱਕੋ ਤਰ੍ਹਾਂ ਦਾ ਰਹਿਣ ਸਹਿਣ। ਉਹਦੇ ਵਿੱਚੋਂ 37.94 ਲੱਖ ਹੈਕਟਰ ਰਕਬਾ ਸੀ ਹਰਿਆਣਾ ਕੋਲ ਖੇਤੀ ਵਾਲਾ, ਜਿਹੜਾ ਵੱਧ ਕੇ 38.53 ਲੱਖ ਹੈਕਟਰ ਹੋ ਗਿਆ। ਮਤਲਬ 1.5 ਲੱਖ ਏਕੜ, ਲਗਭਗ 1,47,500 ਏਕੜ ਤੋਂ ਵੱਧ ਰਕਬਾ ਵਧਿਆ। ਸਹੀ। ਹੁਣ ਪੰਜਾਬ ਦੇ ਵਿੱਚ ਰਕਬਾ ਘਟਣ ਵਾਲਾ ਮੋਹਾਲੀ, ਜਲੰਧਰ, ਪਟਿਆਲਾ, ਅੰਮ੍ਰਿਤਸਰ, ਬਠਿੰਡਾ, ਇਹ ਉਹ ਖੇਤਰ ਨੇ ਜਿਹੜੇ ਬਾਹਰ ਨੂੰ ਬਹੁਤ ਫੈਲੇ, ਹੈ ਨਾ। ਇੱਧਰ ਜੀਰਕਪੁਰ ਵਾਲਾ ਸਾਰਾ ਖੇਤਰ ਆ ਸਾਰਾ। ਸੋ ਇਸ ਲਈ ਉਹ ਆਪਾਂ ਮੰਨ ਲਈਏ ਕਿ ਕਲੋਨੀਆਂ ਉਸਰੀਆਂ, ਫਲੈਟ ਉਸਰੇ, ਮਾਲ ਉਸਰੇ, ਤੇ ਖੇਤਾਂ 'ਚ ਜਦੋਂ ਇੱਟਾਂ ਰੋੜੇ ਉੱਗਣ ਲੱਗ ਪਏ ਤਾਂ ਫਿਰ ਉਪਜਾਊ ਜ਼ਮੀਨ ਤਾਂ ਗਈ। ਸਹੀ ਗੱਲ। ਪਰ ਇਕੱਲਾ ਹੀ ਕਾਰਨ ਨੀਗਾ। ਭਾਰਤਮਾਲਾ ਪ੍ਰੋਜੈਕਟ, ਹਾਈਵੇ, ਉਹ ਕਿੰਨੀ ਸਾਨੂੰ ਲੋੜ ਸੀ, ਕਿੰਨੀ ਨਹੀਂ, ਕਿਸੇ ਨੇ ਨਹੀਂ ਦੇਖਿਆ, ਪਰ ਬਣ ਰਹੇ ਨੇ। ਇੱਕ ਨਿਯਮ ਕਹਿੰਦਾ ਕਿ ਜੇਕਰ ਤੁਸੀਂ ਕੋਈ ਇੱਟਾਂ ਰੋੜਿਆਂ ਦਾ ਵਿਕਾਸ ਕਰਨਾ ਤਾਂ ਪਹਿਲਾਂ ਉਹ ਜ਼ਮੀਨ ਚੱਕਣੀ ਹੈ ਜਿਹੜੀ ਮਤਲਬ ਬੰਜਰ ਜ਼ਮੀਨ ਹੋਵੇ, ਜਿਹੜੀ ਤੇ ਫਸਲ ਨਾ। ਜੇ ਉਹ ਨਹੀਂ ਮਿਲਦੀ ਤਾਂ ਉਸ ਜ਼ਮੀਨ ਤੇ ਆਉਣਾ ਜਿਹੜੀ ਬਹੁਤ ਘੱਟ ਉਪਜਾਊ ਹੋਵੇ। ਪਰ ਇੱਥੇ ਨਾ ਬੰਜਰ ਲੱਭੀ ਜਾਂਦੀ ਹੈ, ਨਾ ਘੱਟ ਉਪਜਾਊ ਲੱਭੀ ਹੋ ਜਾਂਦੀ ਹੈ, ਜਿਹੜੀ ਸਿਰ ਦੇ ਮਤਲਬ ਝੋਟੇ ਦੇ ਸਿਰ ਵਰਗੀ ਜ਼ਮੀਨ ਹੋਵੇ, ਸਿਰੇ ਦੀ ਉਪਜਾਊ ਜ਼ਮੀਨ ਹੋਵੇ, ਉਹਦੇ ਉੱਤੇ ਨਜ਼ਰ ਹੈ। ਸੋ ਕੀ ਇਹ ਪਲਾਨਡ ਹਮਲਾ? ਤੇ ਫਿਰ ਕੱਲੀ ਸੜਕਾਂ ਹੀ ਨਹੀਂ ਉਸਰਦੀਆਂ। ਇਹ ਵੀ ਟਾਰਗੇਟ ਹੈ ਕਿ ਹਰ 10 ਕਿਲੋਮੀਟਰ ਤੇ ਇੱਕ ਬਾਜ਼ਾਰ ਉਸਰਨਾ ਜ਼ਰੂਰੀ ਹੈ, ਇੱਕ ਮਾਲ ਉੱਗਣਾ ਜ਼ਰੂਰੀ ਹੈ। ਇਹ ਵੀ ਇੱਕ ਪਲਾਨ ਦਾ ਹਿੱਸਾ ਹੈ। ਸੋ ਇਸ ਲਈ ਇਹ ਕਾਰਨ ਹੈ ਕਿ ਸਾਡਾ ਰਕਬਾ ਘਟਿਆ। ਪਰ ਹਰਿਆਣੇ ਦਾ ਰਕਬਾ, ਕੀ ਉਹਨੇ ਗੈਰ ਉਪਜਾਊ ਜ਼ਮੀਨ ਨੂੰ ਉਪਜਾਊ ਜ਼ਮੀਨ 'ਚ ਬਦਲਿਆ? ਕੀ ਉਸਨੇ ਬੰਜਰ ਜ਼ਮੀਨ ਨੂੰ ਪੈਦਾਵਾਰੀ ਜ਼ਮੀਨ ਦੇ ਵਿੱਚ ਤਬਦੀਲ ਕਰਨ 'ਚ ਕਾਮਯਾਬ ਹੋਇਆ? ਉਹਦੇ ਪਿੱਛੇ ਦਾ ਲੌਜਿਕ ਕੀ ਹੈ? ਇਹ ਹਰਿਆਣੇ ਵਾਲਾ ਪਹਿਲੂ ਸਾਡੇ ਮੂਹਰੇ ਖੜਾ ਹੈ ਤੇ ਚੁਣੌਤੀ ਵੀ ਹੈ ਪੰਜਾਬ ਦੇ ਲਈ, ਪਰ ਇਹ ਫਿਕਰਮੰਦੀ ਵੀ ਹੈ ਕਿ ਸ਼ਹਿਰਾਂ ਦੇ ਵਿੱਚ ਸਾਡੀ ਉਹ ਜ਼ਮੀਨ ਮਤਲਬ ਮਰਜ ਹੋ ਰਹੀ ਹੈ ਜਿਹੜੀ ਕਿਤੇ ਵੱਡੀ ਉਪਜਾਊ, ਵੱਡਾ ਸੋਨਾ, ਹੀਰੇ ਮੋਤੀ ਉਗਲਦੀ ਸੀ, ਉਹ ਅੱਜ ਇੱਟਾਂ ਰੋੜੇ ਚੰਮ ਰਹੀ ਹੈ। ਜੀ ਬਿਲਕੁਲ। ਰੌਲਾ ਵੀ ਹੈ ਨਾ ਵੀ ਪੰਜਾਬ ਦੇ ਵਿੱਚ ਜ਼ਮੀਨ ਘਟ ਗਈ ਤੇ ਹਰਿਆਣੇ ਨੇ ਹੁਣ ਜਿਹੜਾ ਪਾਣੀ ਮੰਗਦਾ ਪੰਜਾਬ ਤੋਂ, ਇਹੀ ਹੈ ਕਿ ਜ਼ਮੀਨ ਆਬਾਦ ਕਰੀ ਬੈਠਾ ਤੇ ਉਹਦੇ ਲਈ ਜ਼ਿਆਦਾ ਪਾਣੀ ਚਾਹੀਦਾ, ਜ਼ਿਆਦਾ ਸੋਰਸਸ ਚਾਹੀਦੇ ਨੇ। ਪਰ ਇਹ ਪੰਜਾਬ ਦੇ ਨਾਲ ਜਿਹੜਾ ਵਰਤਾਰਾ ਉਹ ਬਿਲਕੁਲ ਗਲਤ ਆ। ਜਾਂਦੇ ਜਾਂਦੇ ਗੱਲ ਕਰੀਏ ਸ਼ਰਮਾ ਜੀ ਵੋਟ ਚੋਰੀ ਦੀ, ਇਹਦੇ ਮੁੱਦੇ ਤੇ ਰਾਹੁਲ ਗਾਂਧੀ ਨੇ ਸੰਸਦ ਦੇ ਵਿੱਚ ਮੋਦੀ ਸਰਕਾਰ ਘੇਰੀ ਹੈ। ਰਾਹੁਲ ਗਾਂਧੀ ਇਸ ਮਾਮਲੇ ਉੱਤੇ ਖਾਸੇ ਸਰਗਰਮ ਨਜ਼ਰ ਆਉਂਦੇ ਨੇ, ਪਰ ਜਿਹੜਾ ਲੋਕਾਂ ਵੱਲੋਂ ਫੀਡਬੈਕ ਆ ਜਾਂ ਰਿਸਪੌਂਸ ਆ ਉਹ ਢਿੱਲਾ ਕਾਹਤੋਂ ਆ ਜੀ? ਪ੍ਰਵੀਨ ਜੀ, ਸੰਸਦ ਦੇ ਵਿੱਚ ਤਰੀਕ ਤੋਂ ਮੁਕਰਰ ਸੀ। ਵੈਸੇ ਤਾਂ ਵਿਰੋਧੀ ਧਿਰ ਚਾਹੁੰਦੀ ਤਾਂ ਇਹ ਸੀ, ਮਾਨਸੂਨ ਸੈਸ਼ਨ 'ਚ ਵੀ ਉਹਨੇ ਹੰਗਾਮਾ ਕੀਤਾ ਸੀ, ਖੂਬ ਰੌਲਾ ਪਾਇਆ ਸੀ, ਪਰ ਸੱਤਾਧਾਰੀ ਧਿਰ ਨੇ ਸੁਣੀ ਨਹੀਂ। ਚਲੋ ਇਸ ਵਾਰ ਦਬਾਅ ਵਧਿਆ ਤੇ ਉਹ SIR ਤੇ ਚਰਚਾ ਲਈ ਤਾਂ ਇਹ ਚੰਗੀ ਗੱਲ ਹੈ। ਵੋਟ ਚੋਰੀ, ਵੋਟ ਸਧਾਈ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਤੇ ਇਹ ਲੋਕਤੰਤਰ ਨਾਲ ਜੁੜਿਆ ਮੁੱਦਾ, ਨਹੀਂ ਤਾਂ ਲੋਕਤੰਤਰ ਦਾ ਘਾਣ ਹੁੰਦਾ ਦਿਖ ਰਿਹਾ ਜੇ ਸੱਚਮੁੱਚ ਵੋਟ ਚੋਰੀ ਸਾਬਤ ਹੋ ਰਹੀ ਹੈ। ਪਰ ਵਿਰੋਧੀ ਧਿਰ ਨੇ ਜਿਸ ਤਰ੍ਹਾਂ ਸਰਕਾਰ ਨੂੰ ਘੇਰਿਆ, ਸਰਕਾਰ ਵੱਲੋਂ ਜਿਹੋ ਜਿਹੇ ਜਵਾਬ ਆਏ, ਵੈਸੇ ਅੱਜ ਕਾਨੂੰਨ ਮੰਤਰੀ ਵਿਸਤਾਰ ਤੌਰ ਦੇ ਉੱਤੇ ਜਵਾਬ ਦੇਣਗੇ, ਪਰ ਕੱਲ ਕੁਝ ਜਿਨ੍ਹਾਂ
ਸੰਸਦ ਮੈਂਬਰਾਂ ਨੂੰ ਮੌਕਾ ਮਿਲਿਆ ਪੈਰਲ, ਉਹਨਾਂ ਨੇ ਜਿਵੇਂ ਕਿਹਾ ਕਿ ਵੋਟ ਚੋਰੀ ਤਾਂ ਨਹਿਰੂ ਤੋਂ ਹੁੰਦੀ ਆਈ ਹੈ, ਇੰਦਰਾ ਤੋਂ ਹੁੰਦੀ ਆਈ ਆ, ਉਸ ਸਮੇਂ ਵੀ ਹੁੰਦੀ ਸੀ ਜੀ, ਪਰ ਉਸ ਸਮੇਂ ਦਾ ਤੇ ਅੱਜ ਦਾ ਤਰੀਕਾਕਾਰ ਦਾ ਵੀ ਫਰਕ ਹੈ। ਹਾਂਜੀ ਹਾਂਜੀ ਤੇ ਜੇ ਉਸ ਸਮੇਂ ਹੁੰਦੀ ਸੀ ਫਿਰ ਇਹ ਭਗਵੰਤ ਮਾਨ ਵਾਲਾ ਫਾਰਮੂਲਾ ਕਿ ਪਹਿਲਾਂ ਦੇ ਟਾਈਮ ਵੀ ਤਾਂ ਹੀ ਹੁੰਦਾ ਸੀ, ਇਸ ਲਈ ਇਹ ਜਸਟੀਫਾਈ ਹੈ ਕਿ ਅਸੀਂ ਵੀ ਕਰਾਂਗੇ, ਜਾਂ ਜੇ ਉਹ ਕਰਦੇ ਸੀ ਵੋਟ ਚੋਰੀ ਅਸੀਂ ਵੀ ਕਰਾਂਗੇ, ਫਿਰ ਦੁਰਸਤ ਕਿਹਨੇ ਕਰਨਾ? ਦੁਰਸਤ ਕੀ ਨਹੀਂ ਕਰਨਾ, ਸਹੀ ਗੱਲ ਹੈ। ਸਵਾਲ ਤਾਂ ਇਹ ਹੈ, ਪਰ ਜਿਹੜੇ ਸਵਾਲ ਭਾਜਪ ਨੇ ਜਿਨ੍ਹਾਂ ਤੇ ਚਰਚਾ ਹੋਈ ਹੈ, ਔਰ ਜੇ ਉਹ ਸਵਾਲ ਬਿਲਕੁਲ ਭਾਜਪਾ ਵਿਰੋਧੀ ਧਿਰ ਵੱਲੋਂ ਖੜਾ ਕੀਤਾ ਜਾ ਰਿਹਾ, ਤਾਂ ਸਰਕਾਰ ਨੂੰ ਆਪਣਾ ਪੱਖ ਵੀ ਸਪਸ਼ਟ ਕਰਨਾ ਪਏਗਾ, ਚੋਣ ਕਮਿਸ਼ਨ ਦੀ ਦਿੱਖ ਵੀ ਸਾਫ਼ ਕਰਨੀ ਪਏਗੀ, ਲੋਕਤੰਤਰ ਦੀ ਬਹਾਲੀ ਦਾ ਦਮ ਵੀ ਦਿਖਾਉਣਾ ਪਏਗਾ, ਨਹੀਂ ਤਾਂ ਫਿਰ ਮਤਲਬ ਕਿ ਬਦਨਾਮੀ ਦਾ ਰਾਹ ਖੁੱਲ੍ਹਾ ਹੈ। ਚਾਹੇ ਤੁਸੀਂ ਆਪਣੀ ਤਾਕਤ ਦੇ ਬਲਡੋਜ਼ਰ ਦੇ ਨਾਮ ਤੇ ਜਿੱਤਦੇ ਰਹੋ, ਚੋਣ ਕਮਿਸ਼ਨ ਜੇਕਰ 45 ਦਿਨਾਂ ਦੇ ਅੰਦਰ ਅੰਦਰ ਲੋਕ ਸਭਾ ਦੀਆਂ ਚੋਣਾਂ ਦੀ ਸੀਸੀਟੀਵੀ ਫੁਟੇਜ ਡਿਲੀਟ ਕਰਦਾ ਤਾਂ ਉਹਦਾ ਕਾਰਨ ਕੀ ਹੈ ਜੀ? ਇਹ ਕਿਉਂ ਨਹੀਂ ਜਵਾਬ? ਤੇ ਰਾਹੁਲ ਗਾਂਧੀ ਕਹਿੰਦਾ ਵੀ ਸਮਾਂ ਹੱਦ ਤਾਂ ਕੋਈ ਤੈਅ ਕਰ ਲਓਗੇ ਕਿੰਨੀ ਦੇਰ ਰੱਖਣੀ ਹੈ, ਕਿ ਕੱਲ ਨੂੰ ਪਤਾ ਤਾਂ ਲੱਗੇ ਜੇ ਅਸੀਂ ਜਾਂਚਣਾ ਚਾਹੁੰਦੇ ਹਾਂ ਤਾਂ ਹੁਣ ਸਾਡੇ ਕੋਲ ਫੁਟੇਜ ਨਹੀਂ ਹੈਗੀ ਜੀ, 45 ਦਿਨਾਂ ਚ ਮੁੱਕ ਗਈ, ਸਹੀ ਡਿਲੀਟ ਕੀਤੀ ਜਾਂਦੀ ਹੈ। ਫਿਰ ਉਹ ਕਹਿੰਦੇ ਜੀ ਵੋਟਰ ਲਿਸਟਾਂ ਜਿਹੜੀਆਂ ਰੀਡੇਬਲ ਮਸ਼ੀਨ ਦੇ ਉੱਤੇ ਪੜ੍ਹੀਆਂ ਜਾ ਸਕਦੀਆਂ ਹੋਣ, ਉਹ ਵੋਟਰ ਲਿਸਟਾਂ 1 ਮਹੀਨਾ ਪਹਿਲਾਂ ਚੋਣਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੂੰ ਕਿਉਂ ਨਹੀਂ ਮਿਲਦੀਆਂ? ਫਿਰ ਉਹ ਕਹਿੰਦੇ ਵੀ ਚੋਣ ਕਮਿਸ਼ਨ ਦੀ ਨਿਯੁਕਤੀ ਸਮੇਂ ਜਦੋਂ ਇਹ ਨਿਯਮ ਸੀ ਕਿ ਚੀਫ ਜਸਟਿਸ ਆਫ ਇੰਡੀਆ, ਪ੍ਰਧਾਨ ਮੰਤਰੀ ਤੇ ਵਿਰੋਧੀ ਧਿਰ ਦਾ ਲੀਡਰ 3 ਵਿਅਕਤੀ ਬੈਠ ਕੇ ਫੈਸਲਾ ਕਰਨਗੇ, ਇਹਨਾਂ ਚ ਜਿਹੜੇ 2 ਇੱਕ ਪਾਸੇ ਹੋ ਜਾਣਗੇ ਉਹ ਵਿਅਕਤੀ ਚੁਣ ਲਿਆ ਜਾਊਗਾ, ਤੇ ਚੀਫ ਜਸਟਿਸ ਆਫ ਇੰਡੀਆ ਨੂੰ ਇਸੇ ਲਈ ਰੱਖਿਆ ਜਾ ਰਿਹਾ ਕਿ ਉਹ ਨਿਰਪੱਖ ਹੋਏਗਾ। ਰਾਜਨੀਤਿਕ ਧਿਰਾਂ ਜੇ ਪੱਖ ਪੂਰਦੀਆਂ ਨੇ ਕਿਸੇ ਦੀਆਂ ਤਾਂ ਉਹ ਵਿਅਕਤੀ ਨਿਰਪੱਖ ਹੋਏਗਾ, ਇਸ ਲਈ ਉਹਦੀ ਵੋਟ ਨਾਲ ਫੈਸਲਾ ਹੁੰਦਾ। ਜੀ ਜੀ ਸਹੀ ਹੈ। ਪਰ ਤੁਸੀਂ ਸੀਜੀਆਈ ਨੂੰ ਕੱਢੇ ਦਿੱਤਾ ਵਿੱਚੋਂ, ਚੀਫ ਜਸਟਿਸ ਆਫ ਇੰਡੀਆ ਦੀ ਛੁੱਟੀ ਹੋ ਕਰਤੀ ਕਿ ਇੱਕ ਵਿਰੋਧੀ ਧਿਰ ਦਾ ਲੀਡਰ, ਇੱਕ ਪ੍ਰਧਾਨ ਮੰਤਰੀ ਵੱਲੋਂ ਨਾਮਜ਼ਦ ਕੀਤਾ ਬੰਦਾ, ਹੁਣ ਨਾਮਜ਼ਦ ਕੀਤਾ ਬੰਦਾ ਤਾਂ ਛਿੱਕ ਵੀ ਪੁੱਛ ਕੇ ਮਾਰੂਗਾ ਤੁਹਾਨੂੰ। ਸਹੀ ਹੈ, ਬਿਲਕੁਲ। ਤੇ ਉਹ ਫਿਰ ਆਜ਼ਾਦ ਫੈਸਲਾ ਕਿੱਥੋਂ ਹੋਊਗਾ? ਇੱਥੇ ਨਹੀਂ ਰੁਕਿਆ ਮਾਮਲਾ, ਸਵਾਲ ਇਹ ਤੋਂ ਵੱਡਾ ਕਿ 2023 ਦੇ ਵਿੱਚ ਤੁਸੀਂ ਕਾਨੂੰਨ ਬਦਲਿਆ ਕਿ ਵੀ ਚੋਣ ਕਮਿਸ਼ਨ ਜਿਹੜਾ ਵੀ ਲੱਗੇਗਾ, ਇਹ ਅਧਿਕਾਰੀ ਸਾਰੇ ਇਹ ਜਾਂਚ ਦੇ ਘੇਰੇ ਚੋਂ, ਸਜ਼ਾ ਦੇ ਘੇਰੇ ਚੋਂ ਬਾਹਰ ਹੋਣਗੇ। ਸਹੀ ਹੈ, ਮਤਲਬ ਰੱਬ ਤੋਂ ਵੀ ਉੱਪਰ ਹੋ ਗਿਆ ਜੀ ਚੋਣ ਕਮਿਸ਼ਨ, ਕਿ ਵੀ ਉਹਨੂੰ ਕਾਨੂੰਨ ਦੇ ਦਾਇਰੇ 'ਚ ਨਹੀਂ ਰੱਖਣਾ, ਉਹਦੀ ਇਨਕੁਆਇਰੀ ਉਹ ਨਹੀਂ ਕਦੇ ਕਰਨੀ। ਮੈਂ ਨਹੀਂ ਕਹਿੰਦਾ ਕਿ ਉਹ ਸੱਤਾਧਾਰੀ ਧਿਰ ਨਾਲੇ ਪੁੱਗੂਗਾ, ਜੇ ਉਹ ਕਦੇ ਵਿਰੋਧੀ ਧਿਰ ਨਾਲੇ ਪੁੱਗ ਜਾਵੇ ਫਿਰ ਤੁਸੀਂ ਕੀ ਕਰ ਲਓਗੇ? ਜੇ ਉਹਨਾਂ ਦੀ ਸਗਾ ਬਣ ਕੇ ਧੋਖਾ ਕਰ ਜਾਵੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਨਿਯਮ ਬਣਾ ਬੈਠੇ ਹੋ। ਸੋ ਇਸ ਲਈ ਕਾਨੂੰਨ ਦੇ ਦਾਇਰੇ 'ਚ ਤਾਂ ਰੱਖਣ ਦੀ ਲੋੜ ਹੈ, ਜਾਂਚ ਦੇ ਘੇਰੇ 'ਚ ਤਾਂ ਰੱਖਣ ਦੀ ਲੋੜ ਹੈ, ਉਹ ਤੋਂ ਬਾਹਰ ਕਰਨ ਦਾ ਮਤਲਬ ਫਿਰ ਇਹ ਤੁਹਾਡੇ ਤੇ ਸ਼ੰਕੇ ਸ਼ੋਭੇ ਵੱਡੇ ਹੋ ਗਏ, ਫਿਰ ਤਾਂ ਤੁਹਾਡੀ ਮਨਸ਼ਾ ਦੇ ਉੱਤੇ ਸਵਾਲ ਖੜੇ ਹੋਣਗੇ। ਸੋ ਇਹ ਸਾਰੀ ਬਹਿਸ 28 ਮਿੰਟ ਦਾ ਉਹਨਾਂ ਦਾ ਭਾਸ਼ਣ ਕਿ RSS ਤੇ BJP ਸਾਰੀਆਂ ਸੰਸਥਾਵਾਂ ਤੇ ਕੰਟਰੋਲ ਕਰ ਲਈਏ, ਚਾਹੇ ED ਹੋਵੇ, CBI ਹੋਵੇ, ਇਨਕਮ ਟੈਕਸ ਹੋਵੇ, ਚੋਣ ਕਮਿਸ਼ਨ ਹੋਵੇ, ਇਹ ਸਾਰੀਆਂ ਗੱਲਾਂ ਲੋਕ ਸੁਣਦੇ ਆ ਤੇ ਲੋਕ ਗੰਭੀਰਤਾ ਨਾਲ ਇਹਦੇ ਤੇ ਗੱਲ ਵੀ ਕਰਦੇ ਆ, ਪਰ ਉਵੇਂ ਲੋਕ ਲਹਿਰ ਨਹੀਂ ਬਣਨਾ, ਲੋਕ ਮੁੱਦਾ ਨਹੀਂ ਬਣਨਾ। ਸਹੀ ਹੈ, ਇਹਦੇ ਉੱਤੇ ਵਿਰੋਧੀ ਧਿਰਾਂ ਨੂੰ ਵੀ ਮੰਥਨ ਦੀ ਲੋੜ ਹੈ ਕਿ ਕੀ ਤੁਸੀਂ ਆਪਣਾ ਯਕੀਨ ਗਵਾ ਚੁੱਕੇ ਹੋ, ਕੀ ਤੁਸੀਂ ਭਰੋਸਾ ਗਵਾ ਚੁੱਕੇ ਹੋ, ਕੀ ਤੁਸੀਂ ਉਹ ਨਰੇਟਿਵ ਨਹੀਂ ਸਿਰਜ ਪਾ ਰਹੇ ਜੋ ਸੱਤਾਧਾਰੀ ਸਿਰਜਦੀ ਹੈ, ਜੋ ਤਰੀਕਾਕਾਰ ਉਹ ਅਪਣਾਉਂਦੀ ਹੈ, ਤੁਸੀਂ ਉਹ ਫਾਰਮੂਲੇ ਨਹੀਂ ਅਪਣਾ ਪਾ ਰਹੇ, ਪਛੜ ਕੇ ਚੱਲ ਰਹੇ ਹੋ ਸਿਆਸੀ ਚਿਹਰਿਆਂ ਦੇ ਤੌਰ ਤੇ ਕਿ ਸਿਆਸੀ ਨੀਤੀ ਦੇ ਤੌਰ ਤੇ। ਇਹ ਸਾਰੇ ਦੇ ਉੱਤੇ ਵਿਰੋਧੀ ਧਿਰ ਨੂੰ ਵੀ ਮੰਥਨ ਦੀ ਲੋੜ ਹੈ, ਜਾਂ ਉਹ ਲੋਕ ਹਿੱਤੀ ਮੁੱਦਿਆਂ ਤੇ ਆ ਹੀ ਨਹੀਂ ਪਾ ਰਹੇ, ਜਿਨ੍ਹਾਂ ਮੁੱਦਿਆਂ ਤੇ ਲੋਕ ਚਾਹੁੰਦੇ ਨੇ ਕਿ ਸਾਡਾ ਮਸਲਾ ਇਹ ਹੈ, ਉਹਦੇ ਤੇ ਆਓ, ਉਹਦੇ ਤੇ ਨਹੀਂ ਆ ਰਹੇ। ਕੀ ਕਾਰਨ ਹੈ ਕਿ ਉਹਨਾਂ ਨੂੰ ਆਪਣੇ ਘਰੇ ਬੈਠ ਕੇ ਉਹਨਾਂ ਨੂੰ ਵੀ ਬਚਣ ਦੀ ਲੋੜ ਹੈ। ਪਰ ਜੇ ਸੰਸਦ 'ਚ ਹੁਣ ਬਹਿਸ ਹੋਈ ਹੈ ਤਾਂ ਉਸ ਬਹਿਸ ਤੇ ਕੁਝ ਨਤੀਜੇ ਨਿਕਲਣੇ ਚਾਹੀਦੇ ਆ, ਨਾ ਕਿ ਸਿਰਫ ਕੱਲੀ ਜਵਾਨੀ ਕਲਾਮੀ ਗੱਲ ਹੋ ਕੇ ਖਤਮ ਹੋਈ। ਪਿਛਲੇ ਕੁਝ ਸਮੇਂ ਤੋਂ ਸਿਆਸਤ ਦਾ ਦੌਰ ਬਦਲਿਆ, ਨਾ ਸਿਰਫ ਦੇਸ਼ ਭਰ ਦੇ ਵਿੱਚ ਸਗੋਂ ਪੰਜਾਬ ਦੇ ਵਿੱਚ ਵੀ ਲੀਡਰ ਜਿਹੜੇ ਨੇ, ਜਿਵੇਂ ਤੁਸੀਂ ਵੀ ਗੱਲ ਕਰਦੇ ਹੁੰਦੇ ਆ ਵੀ ਹੁਣ ਟਵਿੱਟਰ ਤੇ ਸਾਰਾ ਕੁਝ ਹੋ ਜਾਂਦਾ, ਸੰਘਰਸ਼ ਨਹੀਂ ਕਰ ਰਹੇ ਲੀਡਰ, ਲੋਕਾਂ ਦੀ ਲਾਮਬੰਦੀ ਨਹੀਂ ਕਰਦੇ, ਉਹਨਾਂ ਦੇ ਮੁੱਦਿਆਂ ਨੂੰ ਨਹੀਂ ਚੁੱਕਦੇ, ਜਦੋਂ ਚੁੱਕ ਲੈਂਦੇ ਨੇ ਫਿਰ ਉਹਨਾਂ ਦਾ ਫੋਲੋ ਅਪ ਨਹੀਂ ਕਰਦੇ। ਆਪਾਂ ਦੇਖਿਆ ਨਾ ਕਿਸਾਨੀ ਧਰਨੇ 'ਚ ਕਿੰਨੇ ਲੀਡਰ ਜਾ ਕੇ ਫੋਟੋਆਂ ਖਿਚਾਉਂਦੇ ਰਹੇ, ਸ਼ੰਭੂ ਖਨੌਰੀ ਤੇ ਕਿੰਨੇ ਲੀਡਰ ਗਏ ਆ, ਕਿਸੇ ਨੇ ਉਦੋਂ ਬਾਤ ਪੁੱਛੀ ਹੈ ਕਿਸਾਨਾਂ ਦੀ? ਵੱਲੋਂ ਮੁੰਡਾ ਜਿਹੜਾ ਮਾਰਿਆ ਗਿਆ ਸੀ ਗੋਲੀ ਚੱਲਣ ਦੇ ਕਰਕੇ, ਸ਼ੁਭਕਰਨ ਸਿੰਘ, ਹਾਂਜੀ, ਉਦੋਂ ਬਾਅਦ ਕੋਈ ਉਹਨਾਂ ਦੇ ਘਰੇ ਗਿਆ, ਜਾਂ ਉਦੋਂ ਬਾਅਦ ਕਿਸਾਨੀ ਧਿਰਾਂ ਦੀ ਕਿਸੇ ਨੇ ਸਾਰ ਲਈ ਹੈ? ਸੋ ਇਹ ਜਿਹੜਾ ਫੋਲੋ ਅਪ ਨਾ ਹੋਣਾ ਨਾ, ਇਹ ਜਿਹੜਾ ਅੱਜ ਸਕਿਪਿੰਗ ਹੈ ਕਿ ਅੱਜ ਮੁੱਦਾ ਚੱਕ ਲਿਆ ਉਦੋਂ ਬਾਅਦ ਨਹੀਂ ਚੱਕਿਆ, ਇਹਨੇ ਭਰੋਸੇਯੋਗਤਾ ਤੋੜੀ ਹੈ, ਇਹਨੇ ਲੀਡਰਾਂ ਦੀ ਜਿਹੜੀ ਜੂਝਣ ਦੀ ਸਮਰੱਥਾ ਉਹਨੂੰ ਖਤਮ ਕਰ ਦਿੱਤਾ। ਤੇ ਇਸ ਕਰਕੇ ਬਸ ਉਹ ਮੌਕੇ ਦੀ ਤਾਕਤ 'ਚ ਰਹਿੰਦੇ ਆ ਵੀ ਕਦੋਂ ਉਹਨਾਂ ਤੋਂ ਅੱਗੇ ਸਾਡੇ ਨੂੰ ਵੋਟਾਂ ਪਾ ਦੇਣ, ਕਰਨਾ ਸਾਨੂੰ ਕੁਛ ਪਵੇ ਨਾ।
ਬਿਲਕੁਲ ਸੋ ਇਹ ਜਿਹੜਾ ਰੁਖ ਢਾਵ ਜਿਹੜਾ ਇਸ ਟਾਈਮ ਸਿਆਸਤ ਦਾ ਬਣ ਗਿਆ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਦੇ ਲਈ, ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਅੱਛਾ ਜੀ। ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਉੱਘੇ ਲੇਖਕ, ਪੱਤਰਕਾਰ ਤੇ ਇਹਦੇ ਨਾਲ ਪੰਜਾਬ ਦੇ ਸਰਗਰਮ ਮੁੱਦਿਆਂ ਦੇ ਉੱਤੇ ਸਮਾਜਿਕ ਕਾਰਕੁਨ ਦੇ ਤੌਰ ਤੇ ਵਿਚਰ ਰਹੇ ਦੀਪਕ ਸ਼ਰਮਾ ਚਨਾਰਥਲ। ਨਾ ਸਿਰਫ ਔਨ ਸਕਰੀਨ ਬਲਕਿ ਆਫ ਸਕਰੀਨ ਪੰਜਾਬ ਦੀ ਗਰਾਊਂਡ ਤੇ ਵੀ ਤੁਹਾਨੂੰ ਜੂਝਦੇ ਦਿਖਾਈ ਦਿੰਦੇ ਨੇ, ਪੰਜਾਬ ਦੀ ਹੋਂਦ ਦੇ ਲਈ, ਮਿੱਟੀ ਦੇ ਲਈ, ਬੋਲੀ ਦੇ ਲਈ ਤੇ ਪਾਣੀ ਦੇ ਲਈ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸ਼ਰਮਾ ਜੀ, ਇੱਕ ਵਾਰੀ ਫਿਰ ਤੋਂ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਅੱਛਾ ਜੀ।